ਜਨਵਰੀ 6 2021 ਦੇ ਜੋ ਕੈਪੀਟਲ ਦੇ ਉੱਤੇ ਰਿਸਟ੍ਰਿਕਸ਼ਨ ਹੋਇਆ ਸੀ, ਉਸ ਸੰਬੰਧ ਦੇ ਵਿੱਚ ਬਹੁਤ ਸਾਰੇ ਕੇਸਿਸ ਨੂੰ ਇਸ ਜੱਜ ਨੇ ਜਿਹੜਾ ਆ ਹੈਂਡਲ ਕੀਤਾ ਹੈਗਾ। ਸੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਨਾਟ ਗਿਲਟੀ ਪਲੀਆ ਕੀਤਾ ਆ 4 ਉਹਨਾਂ ਦੇ ਕ੍ਰਿਮੀਨਲ ਚਾਰजेस ਦੇ ਸੰਬੰਧ ਦੇ ਵਿੱਚ, ਖਾਸ ਕਰਕੇ ਇੱਕ ਜਿਨ੍ਹਾਂ ਚੋਂ 2020 ਵਾਲਾ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਓਵਰਟਰਨ ਦਾ ਮੁੱਦਾ ਸੀਗਾ। ਜੀ, ਜੀ ਬਿਲਕੁਲ, ਇਹ ਮਸਲੇ ਕਾਫੀ ਮਸਲਿਆਂ ਦੇ ਵਿੱਚ ਜਿਹੜੇ ਉਹ ਕਹਿ ਲਓ ਵੀ ਟਰੰਪ ਹੁਣੀ ਫਸੇ ਪਏ ਆ। ਇੰਨੇ ਜ਼ਿਆਦਾ ਜਿਹੜੇ ਚਾਰजेस ਦਾ ਸਾਹਮਣਾ ਕਰ ਰਹੇ ਆ ਤੇ ਪਰ ਅਜੇ ਵੀ ਆਪਾਂ ਕਹਿ ਸਕਦੇ ਹਾਂ ਵੀ ਉਹ ਆਪਣੇ ਵਾਲੇ ਖੇਮੇ ਦੇ ਵਿੱਚ ਲੀਡ ਕਰ ਰਹੇ ਆ। ਸੋ ਉਹਨੂੰ ਲੈ ਕੇ ਬੜਾ ਰੌਲਾ ਰੱਪਾ ਜਿਹੜਾ ਉਹ ਪੈਂਦਾ ਆ। ਕਾਫੀ ਵਾਰੀ ਆਪਾਂ ਦੇਖਦੇ ਹਾਂ ਵੀ ਰਿਪਬਲਿਕਨਸ ਦੂਜੀ ਪਾਰਟੀ ਦੇ ਉੱਤੇ ਵੀ ਦੋਸ਼ ਜਿਹੜਾ ਉਹ ਲਾਉਂਦੇ ਰਹਿੰਦੇ ਆ ਵੀ ਇਹ ਇਸ ਤਰੀਕੇ ਦੇ ਨਾਲ ਇੱਦਾਂ ਦੇ ਕੰਮ ਕਰਦੇ ਆ। ਚਾਹੇ ਉਹ ਬਹੁਤ ਵਾਰੀ ਉਹਨਾਂ ਦੀਆਂ ਆਪਣੀਆਂ ਜਿਹੜੀਆਂ ਕੌਨਸਪੀਰੇਸੀ ਥਿਊਰੀਜ਼ ਵੀ ਜਿਹੜੀਆਂ ਚੱਲਦੀਆਂ ਰਹਿੰਦੀਆਂ। ਇਸ ਇੱਕ ਖਬਰ ਜਿਹੜੀ ਹੈ ਰੀਸੈਂਟਲੀ ਆਈ ਹੈ, GOP ਦਾ ਇੱਕ ਬਹੁਤ ਵੱਡਾ ਜਿਹੜਾ ਡੋਨਰ ਐਂਟੋਨ ਲਜ਼ਾਰੋ, ਉਹਨੂੰ 21 ਸਾਲਾਂ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਗਈ ਆ, ਕਿਉਂਕਿ ਉਹ ਕਹਿੰਦੇ ਸੈਕਸ ਟ੍ਰੈਫਿਕਿੰਗ ਕਰਦਾ ਸੀ ਮਿਨੇਸੋਟਾ ਦੇ ਵਿੱਚ ਮਾਈਨਰਸ ਦੀ, ਨਾਬਾਲਗ ਜਿਹੜੇ ਆ ਬੱਚਿਆਂ ਦੀ। ਐਂਟੋਨ ਟੋਨੀ ਲੋਰੈਜ਼ੋ ਇਸ ਨੂੰ ਮਾਰਚ ਮਹੀਨੇ ਦੇ ਵਿੱਚ ਜਿਹੜਾ ਆ ਉਹ ਗਿਲਟੀ ਪਾਇਆ ਗਿਆ ਸੀ। 7 ਜਿਹੜੇ ਇਸ ਦੇ ਉੱਤੇ ਵੱਖ-ਵੱਖ ਦੋਸ਼ ਲੱਗੇ ਸੀ। 5 ਲੜਕੀਆਂ 15 ਤੇ 16 ਸਾਲ ਦੀਆਂ, ਉਹਨਾਂ ਦੇ ਉੱਤੇ ਕਮਰਸ਼ੀਅਲ ਸੈਕਸ ਐਕਟਸ ਇਹਨਾਂ ਤੋਂ ਕਰਵਾਉਣ ਦੇ ਇਸ ਉੱਤੇ ਦੋਸ਼ ਸੀਗੇ। ਉਸ ਟਾਈਮ ਲਜ਼ਾਰੋ ਦੀ ਉਮਰ 30 ਸਾਲ ਸੀਗੀ ਤੇ ਇਵੈਂਚੁਅਲੀ ਇਸ ਪ੍ਰੋਸੀਕਿਊਟਰਸ ਨੇ ਇਸ ਦੇ ਲਈ 30 ਸਾਲ ਦੀ ਸਜ਼ਾ ਜਿਹੜੀ ਉਹ ਮੰਗੀ ਸੀਗੀ, ਪਰ ਇਵੈਂਚੁਅਲੀ ਇਸ ਨੂੰ 21 ਸਾਲਾਂ ਦੀ ਜਿਹੜੀ ਸਜ਼ਾ ਆ ਉਹ ਦਿੱਤੀ ਗਈ ਹੈਗੀ ਆ। ਜੈਫਰੀ ਆਈਪਸਟਾਈਨ ਬਹੁਤ ਹੀ ਬਦਨਾਮ ਇੱਕ ਬੰਦਾ, ਜਿਸ ਨੇ ਇਵੈਂਚੁਅਲੀ ਕਥਿਤ ਤੌਰ ਦੇ ਉੱਤੇ ਕਹਿੰਦੇ ਆ ਵੀ ਖੁਦਕੁਸ਼ੀ ਜਿਹੜੀ ਉਹ ਕਰ ਲਈ ਸੀਗੀ ਜੇਲ੍ਹ ਦੇ ਵਿੱਚ, ਉਹ ਵੀ ਇਸ ਦਾ ਫਾਈਨੈਂਸਰ ਰਿਹਾ ਆ। ਸੋ ਉਹ ਜਿਹੜੇ ਪ੍ਰੋਸੀਕਿਊਟਰਸ ਆ ਉਹਨਾਂ ਨੇ ਅਦਾਲਤ ਵਿੱਚ ਇਸ ਤਰੀਕੇ ਦੇ ਨਾਲ ਜਿਹੜਾ ਉਹ ਕਿਹਾ ਵੀ ਉਹ ਕਹਿੰਦੇ ਵੀ ਇਹ ਇੱਕ ਖੁਦ ਸੈਕਸ ਟ੍ਰੈਫਿਕਰ ਸੀ। ਇੱਕ ਹਿਸਾਬ ਦੇ ਨਾਲ ਇਸ ਨੇ ਅਸੈਂਬਲੀ ਲਾਈਨ ਹੀ ਸੈਕਸ ਟ੍ਰੈਫਿਕਿੰਗ ਦੀ ਉੱਥੇ ਲਗਾਈ ਹੋਈ ਸੀ। ਕਹਿੰਦੇ ਇਸ ਨੂੰ ਕੋਈ ਵੀ ਇਸ ਦਾ ਰਿਮੋਰਸ ਕੁਛ ਵੀ ਇਹਦੇ ਮਨ ਦੇ ਵਿੱਚ ਇੱਦਾਂ ਦੀ ਨਹੀਂ ਸੀ ਵੀ ਇਸ ਦੇ ਵੱਲੋਂ ਕੋਈ ਗਲਤੀ ਹੋਈ ਆ, ਨਾ ਇਹਨੇ ਕੋਈ ਆਪਣੀ ਜ਼ਿੰਮੇਵਾਰੀ ਚੱਕੀ, ਐਕਸੈਪਟ ਕੀਤੀ ਵੀ ਇਹ ਕ੍ਰਾਈਮਸ ਦੇ ਲਈ ਖੁਦ ਰਿਸਪੌਂਸਿਬਲ ਹੈਗਾ ਆ। ਸੋ ਕਾਫੀ ਸਖਤ ਜਿਹੜੀ ਸਜ਼ਾ ਆ ਇਹ ਇੱਕ ਵੱਡੇ GOP ਦੇ ਡੋਨਰ ਨੂੰ ਸੁਣਾਈ ਗਈ ਆ। ਜੀ, ਅਗਲੀ ਖਬਰ ਵੱਲ ਚਲੀਏ ਜੋ ਹਵਾਈ ਮੌਜ ਤੋਂ ਆ ਰਹੀ ਆ। ਉੱਥੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਮੇਜਰ ਡਿਜ਼ਾਸਟਰ ਡਿਕਲੇਅਰ ਕੀਤਾ ਹੈਗਾ ਤੇ ਉਹਨਾਂ ਨੇ ਕਿਹਾ ਵੀ ਕਿਸੇ ਤਰ੍ਹਾਂ ਦੀ ਵੀ ਜਿਹੜੀ ਫਾਈਨੈਂਸ਼ੀਅਲ ਹੈਲਪ ਆ ਉਹ ਆਪਾਂ ਜੋ ਹਵਾਈ ਦੇ ਰੈਜ਼ੀਡੈਂਟਸ ਆ ਜਿੱਥੇ 55 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਆ, ਉਹਦੀ ਅਸੀਂ ਹੈਲਪ ਕਰਾਂਗੇ। ਪਰ ਸਭ ਤੋਂ ਅਨਫੋਰਚੂਨੇਟ ਪਾਰਟ ਇਹ ਆ ਵੀ ਜੋ ਇਸ ਆਈਲੈਂਡ ਦੇ ਰਹਿਣ ਵਾਲੇ ਆ ਉਹ ਕਹਿੰਦੇ ਵੀ ਸਾਨੂੰ ਵਾਰਨਿੰਗ ਮਿਲੀ ਨਹੀਂ ਹੈ ਜਦੋਂ ਅੱਗ ਲੱਗੀ ਆ ਉਸ ਤੋਂ ਪਹਿਲਾਂ। ਤੇ ਇਹ ਵੀ ਸਰੋਤਿਆਂ ਨੂੰ ਦੱਸਦੀ ਜਾਈਏ, ਕਹਿੰਦੇ ਵੀ ਜਿਹੜਾ ਮੌਵੀ ਵਾਲਾ ਏਰੀਆ ਆ ਇੱਥੇ 400 ਤੋਂ ਵੱਧ ਸਾਇਰਨਸ ਲਾਏ ਹੋਏ ਆ। ਜੇ ਪੂਰੇ ਅਮਰੀਕਾ ਦੇ ਵਿੱਚ ਕਹਿੰਦੇ ਦੇਖਿਆ ਜਾਵੇ ਸਭ ਤੋਂ ਜ਼ਿਆਦਾ ਇਸ ਆਈਲੈਂਡ ਚਲਾਏ ਹੋਏ ਆ। ਇਹਦਾ ਕਾਰਨ ਇਹ ਆ ਕਿ 1961 ਦੇ ਵਿੱਚ ਇੱਥੇ ਅੱਗਾਂ ਲੱਗੀਆਂ ਸੀਆਂ। ਇੱਕ ਵਾਰ ਇੱਥੇ ਸੁਨਾਮੀ ਆਈ ਸੀ 1946 ਦੇ ਵਿੱਚ, ਜਦੋਂ 1960 61 ਦੇ ਵਿੱਚ ਅੱਗਾਂ ਲੱਗੀਆਂ ਸੀਆਂ, ਉਹਦੇ ਨਾਲ 61 ਲੋਕਾਂ ਦੀ ਮੌਤ ਹੋਈ ਸੀ। ਜਦੋਂ ਵੱਡੀ ਸੁਨਾਮੀ ਆਈ ਸੀ 1946 ਦੇ ਵਿੱਚ, ਉਸ ਟਾਈਮ ਦੇ ਉੱਤੇ 150 ਲੋਕਾਂ ਦੀ ਮੌਤ ਹੋਈ ਸੀ। ਉਸ ਤੋਂ ਬਾਅਦ ਇਹ ਸਾਰਾ ਜੋ ਸਾਇਰਨਸ ਉੱਥੇ ਲਾਏ ਗਏ ਸੀ ਤਾਂ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦਾ ਨੈਚੁਰਲ ਡਿਜ਼ਾਸਟਰ ਹੁੰਦਾ ਪਤਾ ਲੱਗੇ, ਉਹ ਚੱਲੇ ਨਹੀਂ ਹੈ। ਸੋ ਹੁਣ ਲੋਕਾਂ ਦੀਆਂ ਸਟੇਟਮੈਂਟਾਂ ਇਹ ਆ ਰਹੀਆਂ ਵੀ ਜਦੋਂ ਸਾਨੂੰ ਧੂਏ ਦਾ ਮੁਸ਼ਕ ਆਇਆ ਜਾਂ ਜਦੋਂ ਬਾਹਰ ਅਸੀਂ ਜਿੱਦਾਂ ਬੰਬ ਫਟਦੇ ਹੁੰਦੇ ਆ ਉਦਾਂ ਸੁਣੇ ਤਾਂ ਅਸੀਂ ਘਰਾਂ ਤੋਂ ਬਾਹਰ ਨਿਕਲੇ। ਕਿੱਦਾਂ ਲੋਕਾਂ ਦੀਆਂ ਸਟੋਰੀਆਂ ਆ ਰਹੀਆਂ ਵੀ ਅਸੀਂ ਸਮੁੰਦਰ 'ਚ ਛਾਲਾਂ ਮਾਰਤੀਆਂ, ਅਸੀਂ ਲੁੱਕ ਕੇ ਉੱਥੇ ਰਹੇ। ਫਿਰ ਬਾਅਦ ਦੇ ਵਿੱਚ ਉਹਨਾਂ ਨੇ ਫਾਇਰ ਡਿਪਾਰਟਮੈਂਟ ਨੇ ਉਹਨਾਂ ਨੂੰ ਉੱਥੋਂ ਪੁੱਲ ਆਊਟ ਕੀਤਾ। ਇੱਕ 70 ਸਾਲਾਂ ਦਾ ਬਜ਼ੁਰਗ ਪੋਸਟਮੈਨ, ਉਹ ਕਹਿੰਦਾ ਵੀ ਮੈਂ ਲਹਿਣਾ ਏਰੀਏ 'ਚ ਬਹੁਤ ਲੰਮੇ ਸਮੇਂ ਤੋਂ ਰਹਿਣਾ, ਜਦੋਂ ਮੈਨੂੰ ਧੂਏ ਦਾ ਮੁਸ਼ਕ ਆਇਆ ਤੇ ਉਹ ਤੋਂ ਬਾਅਦ ਮੈਂ ਉੱਥੋਂ ਭੱਜਾ। ਕੋਈ ਫੋਨ ਨਹੀਂ ਕੰਮ ਕਰਦਾ ਸੀ, ਕਾਰ 'ਚ ਭੱਜਣ ਦੀ ਕੋਸ਼ਿਸ਼ ਕੀਤੀ ਪਰ ਕਹਿੰਦਾ ਕਾਰਾਂ ਸਟਕ ਇੰਨੀਆਂ ਸੀ ਉੱਥੋਂ ਭੱਜ ਨਹੀਂ ਸਕਦੇ ਸੀ। ਤੇ ਉਹ ਤੋਂ ਬਾਅਦ ਉਸਨੇ ਸਮੁੰਦਰ 'ਚ ਛਾਲ ਮਾਰੀ, ਉਸਨੂੰ ਬਾਅਦ 'ਚ ਫਾਇਰ ਡਿਪਾਰਟਮੈਂਟ ਨੇ
4-5 ਘੰਟਿਆਂ ਬਾਅਦ ਜਿਹੜਾ ਕੱਢਿਆ। ਸੋ ਲੋਕਾਂ ਦੀ ਜਿਹੜੀ ਆ ਹਵਾਈ ਦੀ ਐਮਰਜੈਂਸੀ ਮੈਨੇਜਮੈਂਟ ਏਜੰਸੀ ਆ, ਉਹ ਬੁਰੀ ਤਰ੍ਹਾਂ ਇੱਥੇ ਫੇਲ ਹੋਈ ਹੈਗੀ ਆ। ਉੱਥੇ ਦੇ ਜੋ ਸਪੋਕਸਪਰਸਨ ਆ ਐਡਮ ਵੀਨਟਰੌਪ, ਉਹਨਾਂ ਨੇ ਐਸੋਸੀਏਟਡ ਪ੍ਰੈਸ ਨੂੰ ਦੱਸਿਆ ਆ ਵੀ ਵਾਰਨਿੰਗ ਟ੍ਰਿਗਰ ਤਾਂ ਹੋਈ ਆ, ਪਰ ਅਸੀਂ ਇਹਦੀ ਜਿਹੜੀ ਆ ਇਨਵੈਸਟੀਗੇਸ਼ਨ ਕਰ ਰਹੇ ਆ। ਪਰ ਕਹਿੰਦੇ ਵੀ ਮੋਬਾਈਲ ਫੋਨ, ਟੈਲੀਵਿਜ਼ਨ, ਰੇਡੀਓ ਸਟੇਸ਼ਨ ਸਾਰਿਆਂ ਦੇ ਰਾਹੀਂ ਮੈਸੇਜ ਘੱਲਿਆ ਗਿਆ, ਪਰ ਉਹ ਸਮਾਂ ਵੀ ਉਦਾਂ ਦਾ ਸੀ। ਉਸ ਟਾਈਮ ਲੋਕਾਂ ਨੂੰ ਪਤਾ ਨਹੀਂ ਲੱਗਾ ਕਿਉਂਕਿ ਹਵਾ ਇੰਨੀ ਤੇਜ਼ ਸੀ 130 ਜੀ 135 ਮੀਲ ਪਰ ਆਵਰ ਦੇ ਹਿਸਾਬ ਨਾਲ, ਤੇ ਉਹ ਇੱਕਦਮ ਜਿੱਦਾਂ ਉਹ ਫੈਲ ਗਈ ਆ। ਬਿਲਕੁਲ ਹਰਜੋਤ ਸਿੰਘ ਜੀ, 2018 ਦੇ ਵਿੱਚ ਹਵਾਈ ਦੇ ਵਿੱਚ ਇਹਨਾਂ ਨੇ ਇੱਕ ਗਲਤ ਅਲਰਟ ਘੱਲਤਾ ਸੀ ਮਿਜ਼ਾਈਲ ਦਾ। ਉਦੋਂ ਜੀ ਲੋਕਾਂ 'ਚ ਹਾਹਾਕਾਰ ਮਚ ਗਈ। ਹੁਣ ਜਦੋਂ ਚਾਹੀਦਾ ਸੀਗਾ ਉਦੋਂ ਘੱਲਣ 'ਚ ਨਾਕਾਮਯਾਬ ਇਹ ਰਹੇ। ਕਹਿੰਦੇ ਵੀ ਅਸੀਂ ਘੱਲਿਆ ਜ਼ਰੂਰ ਆ, ਪਰ ਲੋਕਾਂ ਤੱਕ ਪਹੁੰਚਿਆ ਨਹੀਂ ਪਹੁੰਚਿਆ, ਰਾਤ ਦਾ ਵੇਲਾ ਸੀ। ਇੱਥੋਂ ਜਿਹੜਾ ਹਰਜੋਤ ਸਿੰਘ ਜੀ ਇੱਕ ਹੋਰ ਵੀ ਚੀਜ਼ ਸਪਸ਼ਟ ਹੁੰਦੀ ਆ ਵੀ ਕੁਦਰਤ ਅੱਗੇ ਜ਼ੋਰ ਨਹੀਂ ਕਿਸੇ ਦਾ ਚੱਲਦਾ। ਤੁਸੀਂ ਕਿੱਡੇ ਵਿਕਸਿਤ ਮੁਲਕਾਂ 'ਚ ਕਿੱਡੇ ਥਾਵਾਂ ਦੇ ਉੱਤੇ ਤੁਸੀਂ ਰਹਿੰਦੇ ਆ, ਐਡਾ ਵੱਡਾ ਸੈਲਾਨੀ ਥਾਂ ਆ, ਕਿੰਨੀਆਂ ਚੀਜ਼ਾਂ ਤੁਸੀਂ ਹੁਣ ਦੇਖੋ ਦੱਸਿਆ ਆ ਵੀ ਕਿੰਨੇ ਸਾਇਰਨਸ ਜਿਹੜੇ ਲੱਗੇ ਆ, ਪਰ ਇਹ ਸਾਰੇ ਜਿਹੜੇ ਆ ਉਸ ਦੇ ਮੂਹਰੇ ਫੇਲ ਹੋ ਗਏ। ਅੱਗ ਦਾ ਪ੍ਰਭਾਵ ਇੱਥੋਂ ਪਤਾ ਲੱਗਦਾ ਵੀ ਕਿੱਡੀ ਤੇਜ਼ੀ ਦੇ ਨਾਲ ਫੈਲਦੀ ਆ। ਕੋਈ ਇਸ ਨੂੰ ਜੇ ਬੇਕਾਬੂ ਹੋ ਕੇ ਚੱਲੇ ਤੇ ਜਿੰਨੀ ਇਸ ਟਾਈਮ ਗਰੋਥ, ਵੈਜੀਟੇਟਿਵ ਗਰੋਥ ਪਰ ਸਾਰੇ ਪਾਸੇ ਹੋਈ ਪਈ ਆ ਤੇ ਸੁੱਕਾ ਪਿਆ ਆ ਅਸਮਾਨ, ਤੇ ਰੱਬ ਨਾ ਕਰੇ ਕਿਤੇ ਕੋਈ ਚੰਗਿਆੜੀ ਪੈਂਦੀ ਆ ਤਾਂ ਇਹ ਅੱਗ ਭਾਂਬੜ ਕਦੋਂ ਬਣ ਜਾਂਦੀ ਪਤਾ ਨਹੀਂ ਲੱਗਦਾ। ਸੋ ਆਪਾਂ ਨੂੰ ਵੀ ਆਪਣੇ ਆਲੇ ਦੁਆਲੇ, ਖਾਸ ਕਰਕੇ ਆਪਣੇ ਘਰਾਂ ਦੇ ਆਲੇ ਦੁਆਲੇ ਚੀਜ਼ਾਂ ਨੂੰ ਸਾਫ਼ ਸੁਥਰਾ ਜਿਹੜਾ ਆ ਉਹ ਰੱਖੋ। ਕੋਈ ਇਦਾਂ ਦੀ ਚੀਜ਼ ਨਾ ਹੋਵੇ ਜਿੱਥੇ ਇਦਾਂ ਅੱਗ ਵਗੈਰਾ ਲੱਗਣ ਦਾ ਖਤਰਾ ਜਿਹੜਾ ਹੋ ਰਵੇ। ਇਸ ਟਾਈਮ ਜਿਹੜੀ ਲੇਟੈਸਟ ਡੈਥ ਟੋਲ ਨੰਬਰ ਆંકੜੇ ਜਿਹੜੇ ਆ ਰਹੇ ਉਹ 55 ਦੱਸੇ ਜਾ ਰਹੇ ਆ, ਤੇ ਇਹਦੇ ਵਿੱਚ ਅਧਿਕਾਰੀਆਂ ਨੇ ਸਪਸ਼ਟ ਕੀਤਾ ਆ ਇਹ ਉਹ ਲਾਸ਼ਾਂ ਉਹਨਾਂ ਨੂੰ ਲੱਭੀਆਂ ਆ ਜਿਹੜੀਆਂ ਘਰਾਂ ਤੋਂ ਬਾਹਰ ਮਿਲੀਆਂ ਆ। ਆਊਟਸਾਈਡ ਹੋਮਸ ਜਿਹੜੇ ਆ, ਬਿਲਡਿੰਗਸ ਤੋਂ ਬਾਹਰ-ਬਾਹਰ ਜਿਹੜੀਆਂ ਲਾਸ਼ਾਂ ਇੰਨੀਆਂ ਮਿਲੀਆਂ ਆ। ਅੰਦਰ ਕੀ ਹੈਗਾ ਆ ਅਜੇ ਇਸ ਦਾ ਜਿਹੜਾ ਉਹ ਪਤਾ ਲੱਗਣਾ ਬਾਕੀ ਆ। ਫੀਮਾ ਦੀ ਟੀਮ ਜਿਨ੍ਹਾਂ ਨੂੰ ਕੈਡਾਵਰ ਡੌਗਸ, ਲਾਸ਼ਾਂ ਸੁੰਘਣ ਵਾਲੇ ਜਿਹੜੇ ਡੌਗਸ ਹੁੰਦੇ ਆ, ਉਹ ਲੈ ਕੇ ਉੱਥੇ ਪਹੁੰਚੀ ਆ। ਇਹ ਲੱਗਦਾ ਆ ਹਰਜੋਤ ਸਿੰਘ ਜੀ ਵੀ ਨੰਬਰ ਉੱਤੇ ਨੂੰ ਜਿਹੜਾ ਹੋਰ ਜਾਊਗਾ। ਇੰਨਾ ਵੱਡਾ ਜਾਨੀ ਨੁਕਸਾਨ ਹੋਇਆ। 150 ਸਾਲ ਪੁਰਾਣਾ ਜਿਹੜਾ ਬਨੀਅਨ ਟਰੀ ਜਿਸ ਨੂੰ ਆਖਦੇ ਆ, ਪਿੱਪਲ ਦਾ ਰੁੱਖ, ਉਹ ਤੇ ਉਹ ਤੋਂ ਵੀ ਪੁਰਾਣਾ ਕਈ ਸੈਂਚਰੀਆਂ ਸਦੀਆਂ ਪੁਰਾਣਾ ਜਿਹੜਾ ਉੱਥੇ ਚਰਚ ਆ, ਉਹ ਵੀ ਅੱਗ ਦੀ ਭੇਂਟ ਕਹਿੰਦੇ ਉੱਥੇ ਚੜ ਗਿਆ ਹੈਗਾ। ਸੈਟਲਾਈਟ ਇਮੇजेस ਦੇਖ ਕੇ ਲੱਗਦਾ ਆ ਵੀ ਸਭ ਕੁਝ ਉੱਥੇ ਖੰਡਰਾਤ ਹੀ ਜਿੱਦਾਂ ਆ ਉਹ ਰਹਿ ਗਏ ਹੋਣ। ਕਨੈਕਟੀਵਿਟੀ ਬਹੁਤ ਲਿਮਿਟਿਡ ਜਿਹੜੀ ਉੱਥੇ ਹੈਗੀ ਆ, ਕਿਉਂਕਿ ਸਾਰੇ ਜਾਣੇ ਇਸ ਪਾਸੇ ਵੱਲ ਨੂੰ ਲੱਗੇ ਆ ਤੇ ਕੰਮ ਜਿਹੜਾ ਆ ਬਹੁਤ ਜ਼ਿਆਦਾ ਗ੍ਰਿਮ ਜਿਹੜਾ ਇਸ ਟਾਈਮ ਬਣਿਆ ਪਿਆ ਆ। ਸੋ ਇਹਨਾਂ ਨੂੰ ਬਹੁਤ ਜ਼ਿਆਦਾ ਮਦਦ ਦੀ ਆਉਣ ਵਾਲੇ ਸਮੇਂ ਦੇ ਵਿੱਚ ਹਵਾਈ ਦੇ ਵਿੱਚ ਜ਼ਰੂਰਤ ਰਹੇਗੀ, ਮੁੜ ਪੈਰਾਂ ਦੇ ਉੱਤੇ ਖੜੇ ਹੋਣ ਦੇ ਲਈ। ਦੇਖੋ ਸਮੁੰਦਰ ਦੇ ਵਿਚਾਲੇ ਚੌਂ ਚੁਫੇਰਿਓਂ ਪਾਣੀ ਨਾਲ ਘਿਰੇ ਹੋਣ ਦੇ ਬਾਵਜੂਦ ਵੀ ਅੱਗ ਦੇ ਨਾਲ ਉੱਥੇ ਇੱਦਾਂ ਭਾਂਬੜ ਮਚੇ ਆ। ਬੰਦਾ ਕਹਿੰਦਾ ਵੀ ਪਾਣੀ ਦੇ ਨਾਲ ਹੋਵੇ, ਕੋਈ ਹਰੀਕੇਨ ਆ ਜੇ ਜਾਂ ਕੁਛ ਆ ਜੇ, ਪਰ ਵਾਈਲਡ ਫਾਇਰਸ ਨੇ ਤਬਾਹੀ ਜਿਹੜੀ ਇੱਥੇ ਮਚਾ ਦਿੱਤੀ। ਜੀ ਅਗਲੀ ਖਬਰ ਵੱਲ ਚਲੀਏ। ਇੱਕ ਪਾਸੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ 40 ਬਿਲੀਅਨ ਡਾਲਰ ਹੋਰ ਕਾਂਗਰਸ ਤੋਂ ਮੰਗਿਆ ਆ ਵੀ ਯੂਕਰੇਨ ਨੂੰ ਦਿੱਤਾ ਜਾਵੇ, ਤਾਂ ਕਿ ਉਹਨਾਂ ਦੀ ਜਿਹੜੇ ਡਿਜ਼ਾਸਟਰ ਏਡ ਆ ਤੇ ਜੋ ਬਾਰਡਰ ਦੇ ਉੱਤੇ ਵਾਪਰਿਆ ਉਹਦਾ ਜਿਹੜਾ ਕੰਟਰੋਲ ਹੋ ਸਕੇ। ਹੁਣ ਇਸ ਤੋਂ ਪਹਿਲਾਂ ਕਿੰਨੇ ਹੀ ਪੈਸੇ, ਬਿਲੀਅਨਸ ਆਫ ਡਾਲਰ ਆਲਰੇਡੀ ਅਮਰੀਕਾ ਸਪੈਂਡ ਕਰ ਚੁੱਕਾ ਹੈਗਾ। 13 ਬਿਲੀਅਨ ਡਾਲਰ ਐਮਰਜੈਂਸੀ ਡਿਫੈਂਸ ਏਡ ਯੂਕਰੇਨ ਨੂੰ ਤੇ ਹੋਰ 8 ਬਿਲੀਅਨ ਡਾਲਰ ਹਿਊਮਨਿਟੇਰੀਅਨ ਸਪੋਰਟ ਇਸ ਸਾਲ ਦੇ ਐਂਡ ਤੱਕ ਜੋ ਪ੍ਰੈਜ਼ੀਡੈਂਟ ਜੋ ਬਾਈਡਨ ਹੋਣੀ ਆ ਉਹਨੇ ਕਾਂਗਰਸ ਦੇ ਕੋਲੋਂ ਮੰਗੀ ਹੈਗੀ ਆ। ਇਹ ਜਿਹੜਾ ਪੈਕੇਜ ਆ ਉਹਨਾਂ ਨੇ ਕੱਲ ਮੰਗਿਆ, ਇਹਦੇ ਵਿੱਚ 12 ਬਿਲੀਅਨ ਡਾਲਰ ਯੂਐਸ ਫੈਡਰਲ ਡਿਜ਼ਾਸਟਰ ਫੰਡ, ਉਹਦੇ ਵਿੱਚ ਟੋਟਲ ਜਿਹੜਾ ਮਿਲਾ ਕੇ 40 ਬਿਲੀਅਨ ਡਾਲਰ ਇਹ ਬਣਦਾ ਹੈਗਾ। ਹੁਣ ਤੁਸੀਂ ਹਿਸਾਬ ਲਾਓ ਵੀ ਇੱਕ ਪਾਸੇ ਤਾਂ ਅਮਰੀਕਾ ਵਾਲੇ ਬਿਲੀਅਨਸ ਆਫ ਡਾਲਰ ਯੂਕਰੇਨ ਨੂੰ ਦੇ ਰਹੇ ਆ, ਦੂਜੇ ਪਾਸੇ ਅੱਜ ਯੂਕਰੇਨ ਤੋਂ ਮੇਨ ਨਿਊਜ਼ ਆ ਰਹੀ ਆ ਵੀ ਯੂਕਰੇਨ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਜਿਹੜੇ ਆਰਮੀ ਦੇ ਰਿਕਰੂਟਮੈਂਟ ਚੀਫਸ ਆ, ਉਹਨਾਂ ਨੂੰ ਫਾਇਰ ਕੀਤਾ ਹੈ ਵੀ ਉੱਥੇ ਕਰਪਸ਼ਨ ਬਹੁਤ ਜ਼ਿਆਦਾ ਹੋ ਰਹੀ ਹੈਗੀ ਆ। ਕਰਪਸ਼ਨ ਇਸ ਹਿਸਾਬ ਦੇ ਨਾਲ ਆ ਵੀ
ਹੁਣ ਜੰਗ ਲੱਗੀ ਹੋਈ ਕਰਕੇ ਡਰਾਫਟ ਕੀਤਾ ਜਾਂਦਾ ਹੈ ਲੋਕਾਂ ਨੂੰ, ਵੀ ਜਿਹੜੇ 18 ਸਾਲ ਤੋਂ ਉੱਤੇ ਆ ਉਹਨਾਂ ਨੂੰ ਜੰਗ ਦੇ ਵਿੱਚ ਹਿੱਸਾ ਲੈਣਾ ਪੈਣਾ। ਉਹ ਲੋਕਾਂ ਤੋਂ ਪੈਸੇ ਲੈ ਕੇ ਲੋਕਾਂ ਨੂੰ ਬਾਰਡਰ ਕ੍ਰਾਸ ਕਰ ਰਹੇ ਆ, ਵੀ ਜਿਨ੍ਹਾਂ ਨੇ ਨਹੀਂ ਇਸ ਵਾਰ ਦੇ ਵਿੱਚ ਹਿੱਸਾ ਲੈਣਾ। ਪਲੱਸ ਸਮਾਨ ਖਰੀਦਣ ਦੇ ਵਿੱਚ ਮਿਲਟਰੀ ਦਾ ਹੋਰ ਕਿੰਨੇ ਜ਼ਿਆਦਾ ਜਿਹੜੀਆਂ ਆ ਉਹਨਾਂ ਦੇ ਕੇਸਿਸ ਆਏ ਹੈਗੇ ਆ। ਸੋ ਜ਼ੈਲੈਂਸਕੀ ਆ ਜੋ ਯੂਕਰੇਨ ਦਾ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ, ਉਸਨੇ ਕਿਹਾ ਵੀ 112 ਦੇ ਕਰੀਬ ਕ੍ਰਿਮੀਨਲ ਕੇਸਿਸ ਲਾਂਚ ਕੀਤੇ ਗਏ ਆ ਉਹਦੀ ਸਰਕਾਰ ਵੱਲੋਂ, ਖਾਸ ਕਰਕੇ ਰਿਕਰੂਟਮੈਂਟ ਆਫਿਸ ਜੋ ਉਹਨਾਂ ਦਾ ਓਡੈਸਾ ਰੀਜਨ ਹੈਗਾ ਉਹਦੇ ਵਿੱਚ। ਹੁਣ ਇੱਕ ਪਾਸੇ ਜਿਹੜੀ ਸਾਡੀ ਸਰਕਾਰ ਆ ਬਿਲੀਅਨਸ ਆਫ ਡਾਲਰ ਦੇ ਰਹੀ ਉਸ ਸਰਕਾਰ ਨੂੰ, ਜਿੱਥੇ ਇੱਕ ਤਰ੍ਹਾਂ ਨਾਲ ਹੋ ਤਾਂ ਇਹ ਰਿਹਾ ਵੀ ਉਹ ਉਹਨਾਂ ਦੀ ਆਪਾਂ ਹੈਲਪ ਕਰ ਰਹੇ ਆ, ਪਰ ਦੂਸਰੇ ਪਾਸੇ ਉੱਥੇ ਇੰਨੀ ਜ਼ਿਆਦਾ ਜਿਹੜੀ ਕਰਪਸ਼ਨ ਚੱਲ ਰਹੀ ਹੈਗੀ। ਜੀ 112 ਤੋਂ ਵੱਧ ਕ੍ਰਿਮੀਨਲ ਕੇਸਿਸ ਆ ਇਸ ਕਰਪਸ਼ਨ ਦੇ ਉੱਥੇ ਮਾਮਲਿਆਂ ਦੇ ਵਿੱਚ ਖੋਲੇ ਗਏ ਨੇ ਪਿਛਲੇ ਮਹੀਨੇ 'ਚ। ਸੋ ਇਹ ਚੀਜ਼ ਜਿਹੜੀ ਉਹ ਸਾਹਮਣੇ ਆ। ਉੱਦਾਂ ਇੱਕ ਜਿਹੜੀ ਸਾਰੇ ਪਾਸੇ ਆ ਜਿਹੜਾ ਹਰਜੋਤ ਸਿੰਘ ਜੀ ਇਸ ਜੰਗ ਦੇ ਵਿੱਚ ਕਰਪਸ਼ਨ ਅਸਾਈਡ ਇਹ ਤਾਂ ਹੈ ਹੀ ਮਾੜੀ ਚੀਜ਼। 13 ਬਿਲੀਅਨ ਹੁਣ ਹੋਰ ਉੱਧਰ ਨੂੰ ਮੰਗੇ ਆ ਤੇ ਵੇਖੋ ਜਾਂਦੇ ਕਿੰਨੇ ਆ। ਇਸ ਤੋਂ ਜੀ। ਬਾਅਦ 'ਚ ਦੁਬਾਰਾ ਮੰਗਣਗੇ ਜਾਂ ਕਿੱਦਾਂ ਆ। ਅਫੀਮਾਂ ਦੇ ਵਿੱਚ ਵੀ ਇਹਨਾਂ ਨੇ ਹੁਣ 12 ਬਿਲੀਅਨ ਡਾਲਰ ਦੀ ਇੱਧਰ ਮੰਗ ਕੀਤੀ ਹੈ ਵੀ ਕਾਫੀ ਡੈਡਲੀ ਸੀਜ਼ਨ ਜਿਹੜਾ ਚੱਲ ਰਿਹਾ ਹੀਟ ਤੇ ਸਟਾਰਮਸ ਦਾ, ਉਸ ਨੂੰ ਲੈ ਕੇ ਉਧਰ ਸਦਰਨ ਬਾਰਡਰ ਦੀ ਇਨਫੋਰਸਮੈਂਟ ਨੂੰ ਲੈ ਕੇ ਕਹਿੰਦੇ ਆ ਉਹ ਵੀ ਪੈਸੇ ਮੰਗੇ ਆ। ਯੂਕਰੇਨ ਤੇ ਰੂਸ ਦੀ ਜੰਗ ਦੇ ਵਿੱਚ ਜਿਹੜੀ ਇੱਕ ਚੀਜ਼ ਜਿਹੜੀ ਹਰਜੋਤ ਸਿੰਘ ਜੀ ਪਤਾ ਲੱਗੀ, ਆਰਮੀ ਦੀ ਪਾਵਰ ਨੂੰ ਜਿਹੜਾ ਆਪਾਂ ਕਹਿ ਸਕਦੇ ਹਾਂ ਲੈ ਕੇ, ਰੂਸ ਦੀ ਜਿਹੜੀ ਪਾਵਰ ਆਰਮੀ ਦੀ ਕਿਤਾਬਾਂ ਦੇ ਵਿੱਚ ਬਹੁਤ ਤਗੜੀ ਸੀਗੀ ਵੀ ਬਹੁਤ ਕੁਛ ਆ। ਸ਼ੁਰੂਆਤੀ ਦੌਰ ਦੇ ਵਿੱਚ ਉਹਨਾਂ ਨੇ ਯੂਕਰੇਨ ਤੇ ਚੰਗਾ ਜਿਹੜਾ ਧਾਵਾ ਬੋਲਿਆ, ਪਰ ਯੂਕਰੇਨ ਨੂੰ ਜਿੱਦਾਂ ਹੀ ਵੈਸਟ ਦੇ ਅਮਰੀਕਾ ਦੇ ਨਵੀਂ ਟੈਕਨੀਕ ਵਾਲੇ ਹਥਿਆਰ ਮਿਲਣੇ ਸ਼ੁਰੂ ਹੋਏ ਆ, ਉਹਨਾਂ ਨੇ ਰੂਸ ਨੂੰ ਖੁੱਡੇ ਲਾਈਨ ਵੀ ਲਾਇਆ ਆ, ਜੇ ਆਪਾਂ ਇਸ ਨਜ਼ਰੀਏ ਤੋਂ ਵੀ ਦੇਖੀਏ। ਸੋ ਕਿਤੇ ਨਾ ਕਿਤੇ ਜਿਹੜਾ ਇੱਕ ਚਰਚਾ ਚੱਲਦੀ ਰਹਿੰਦੀ ਸੀਗੀ ਵੀ ਨਹੀਂ ਵੀ ਬਾਕੀ ਮੁਲਕ ਸ਼ਾਇਦ ਅਮਰੀਕਾ ਦੇ ਹਥਿਆਰਾਂ ਤੋਂ ਅੱਗੇ ਲੰਘਦੇ ਜਾਂਦੇ ਆ। ਇਸ ਟ੍ਰੇਲਰ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਓਵਰਆਲ ਅਮਰੀਕਾ ਦੇ ਤੇ ਵੈਸਟ ਦੇ ਜਿਹੜੇ ਹਥਿਆਰ ਆ ਰੂਸ ਤੋਂ ਉੱਤੇ ਕਾਬਜ਼ ਹੁੰਦੇ ਜਿਹੜੇ ਉਹ ਨਜ਼ਰ ਆ ਰਹੇ ਆ। ਪਰ ਜਿੱਥੇ ਇੰਨੀ ਜ਼ਿਆਦਾ ਰਾਸ਼ੀ ਦੇਖੋ 6 ਮਹੀਨਿਆਂ ਬਾਅਦ ਬਿਲੀਅਨਸ ਆਫ ਡਾਲਰ, ਇਹ ਆਪਾਂ ਇਕੱਲੇ ਅਮਰੀਕਾ ਦੀ ਗੱਲ ਕਰ ਰਹੇ ਹਾਂ ਤੇ ਆਪਾਂ ਨੂੰ ਇਹ ਵੀ ਪਤਾ ਹੈ ਵੀ ਹੋਰ ਕਿੰਨੇ ਮੁਲਕਾਂ ਨੇ ਇਦਾਂ ਹੀ ਜਿਹੜੇ ਕਰੋੜਾਂ ਹੀ ਅਰਬਾਂ ਰੁਪਈਏ ਕਹਿ ਲਓ ਜਾਂ ਮਿਲੀਅਨਸ ਐਂਡ ਬਿਲੀਅਨਸ ਆਫ ਡਾਲਰ ਹੋਰ ਯੂਕਰੇਨ ਨੂੰ ਜਿਹੜੇ ਘੱਲੇ ਨੇ, ਤਾਂ ਉਹਦੇ ਕਰਕੇ ਉੱਥੇ ਨਿਹਾਇਤੀ ਜਿਹੜੇ ਕਰਪਟ ਲੋਕ ਆ ਉਹਨਾਂ ਨੇ ਕਸਰ ਨਹੀਂ ਛੱਡੀ। ਇੱਕ ਪਾਸੇ ਉਹਨਾਂ ਦੇ ਹੀ ਸਾਥੀ ਮਰ ਰਹੇ ਨੇ ਤੇ ਉੱਥੇ ਹੀ ਜਿਹੜਾ ਇਹਨਾਂ ਨੇ ਕਰਪਸ਼ਨ ਕਰ ਕਰਕੇ ਗਾਂਹ ਤੱਕ ਜਿਹੜੀ ਗੱਲ ਪਹੁੰਚਾਈ ਆ। ਇਹ ਕੋਈ ਅਤਕਥਨੀ ਨਹੀਂ ਹੋਊਗੀ ਵੀ ਇਵੈਂਚੁਅਲੀ ਜਿਹੜੇ ਹਥਿਆਰ ਯੂਕਰੇਨ ਦੇ ਵਿੱਚ ਜਾ ਰਹੇ ਨੇ ਇੱਥੋਂ ਜਾਂ ਹੋਰ ਮੁਲਕਾਂ ਤੋਂ, ਇਵੈਂਚੁਅਲੀ ਉਹ ਉਹਨਾਂ ਲੋਕਾਂ ਦੇ ਹੱਥੇ ਲੱਗ ਜਾਣ ਜਾਂ ਉੱਥੇ ਕਰਪਸ਼ਨ ਕਰਦੇ ਕਰਦੇ ਉਹ ਅੱਗੇ ਤੋਂ ਅੱਗੇ ਪਤਾ ਨਹੀਂ ਕਿਹਨੂੰ ਜਿਹੜੇ ਉਹ ਵੇਚ ਦੇਣ ਤੇ ਬਾਅਦ ਚ ਇਵੈਂਚੁਅਲੀ ਪਤਾ ਲੱਗੇ ਵੀ ਇਹਨਾਂ ਹਥਿਆਰਾਂ ਦੇ ਨਾਲ ਹੀ ਇਹਨਾਂ ਮੁਲਕਾਂ ਦੇ ਉੱਤੇ ਦੁਬਾਰਾ ਉਹ ਹਮਲਾ ਹੋ ਗਿਆ। ਸੋ ਇਹ ਟਰਾਂਸਪੇਰੈਂਸੀ ਤੇ ਇਸ ਦੇ ਉੱਤੇ ਨਕੇਲ ਵੀ ਜਿਹੜੀ ਆ, ਇੰਨੇ ਡਾਲਰ ਤਾਂ ਅੰਨ੍ਹੇਵਾਹ ਉੱਥੇ ਘੱਲੀ ਜਾ ਰਹੇ ਆ, ਉੱਤੇ ਵੀ ਜਿਹੜੀ ਇਹਨਾਂ ਨੂੰ ਕੱਸਣ ਦੀ ਜ਼ਰੂਰਤ ਹੈਗੀ ਆ। ਸੋ ਸਰੋਤਿਆਂ ਨੂੰ ਦੱਸਦੇ ਜਾਈਏ, ਹੁਣ ਤੱਕ ਸਾਡੀ ਸਰਕਾਰ ਨੇ, ਅਮਰੀਕਾ ਨੇ 4 ਵਾਰ ਜੋ ਏਡ ਆ ਉਹ ਯੂਕਰੇਨ ਨੂੰ ਭੇਜੀ ਹੈਗੀ ਆ। ਟੋਟਲ 113 ਬਿਲੀਅਨ ਡਾਲਰ ਬਣ ਗਿਆ ਹੈਗਾ, ਜਿਹਦੇ ਵਿੱਚ ਯੂਐਸ ਦਾ ਮਿਲਟਰੀ ਇਕਵਿਪਮੈਂਟ ਵੀ ਹੈਗਾ ਆ। 45 ਬਿਲੀਅਨ ਡਾਲਰ ਦਸੰਬਰ ਮਹੀਨੇ ਦੇ ਵਿੱਚ ਯੂਕਰੇਨ ਨੂੰ ਤੇ ਜਿਹੜੇ ਹੋਰ ਨੈਟੋ ਦੇ ਐਲੀਜ਼ ਆ ਉਹਨਾਂ ਵੱਲੋਂ ਭੇਜੀ ਗਈ ਸੀ। ਇਹ ਨੰਬਰ ਜਿੱਦਾਂ ਬਹੁਤ ਵੱਡਾ ਹੈਗਾ, ਪਰ ਪ੍ਰੈਜ਼ੀਡੈਂਟ ਜੋ ਬਾਈਡਨ ਹੋਣੀ ਤੇ ਉਹਨਾਂ ਦਾ ਜੋ ਸੀਨੀਅਰ ਨੈਸ਼ਨਲ ਸਿਕਿਉਰਿਟੀ ਟੀਮ ਆ, ਉਹਨਾਂ ਨੇ ਰਿਪੀਟਡਲੀ ਇਹ ਤਾਂ ਕਿਹਾ ਆ ਵੀ ਆਪਾਂ ਯੂਕਰੇਨ ਦਾ ਪੂਰਾ ਸਾਥ ਦੇਵਾਂਗੇ ਐਜ਼ ਲੌਂਗ ਐਜ਼ ਰਸ਼ੀਆ ਵਾਲੇ ਉੱਥੋਂ ਉਹਨਾਂ ਦੇ ਬਾਰਡਰ ਤੋਂ ਪਿੱਛੇ ਨਹੀਂ ਹਟ ਜਾਂਦੇ। ਪਰ ਪ੍ਰਾਈਵੇਟਲੀ ਐਡਮਿਨਿਸਟ੍ਰੇਸ਼ਨ ਦੇ ਜੋ ਆਫੀਸ਼ੀਅਲਸ ਆ ਉਹਨਾਂ ਨੇ ਯੂਕਰੇਨ ਵਾਲਿਆਂ ਨੂੰ ਵਾਰਨਿੰਗ ਕੀਤੀ ਆ ਵੀ ਸਾਡੀ ਜਿਹੜੀ ਪਬਲਿਕ ਆ ਉਹਨਾਂ ਦਾ ਵੀ ਜਿਹੜਾ ਸਾਡੇ ਵੱਲ ਝੁਕਾਅ ਆ ਉਹ ਹੁਣ ਤੱਤਾ ਹੁੰਦਾ ਜਾ ਰਿਹਾ ਆ। ਇਸ ਟਾਈਮ ਦੇ ਉੱਤੇ ਟੋਟਲੀ ਡਿਵਾਈਡਡ ਕਾਂਗਰਸ ਹੈਗੀ ਆ ਤੇ ਅਸੀਂ ਅਮਰੀਕਨ ਪਬਲਿਕ ਜੋ ਹੈਗੀ ਆ ਇਸ ਕਾਸਟ ਆਫ ਵਾਰ ਦੇ ਤੋਂ ਕਾਫੀ ਔਖੀ ਹੈਗੀ ਆ, ਕਿਉਂਕਿ ਜੇ ਆਪਾਂ ਲੇਟੈਸਟ APNORC ਦੇ ਪੋਲ ਦਸੀਏ, ਜਨਵਰੀ 23 ਦੇ ਵਿੱਚ ਜੋ ਕਹਿੰਦੇ ਪਏ 48% ਫੇਵਰ ਕਰ ਰਹੇ ਆ, ਜੋ ਕਿ ਕੁਝ ਸਮਾਂ ਪਹਿਲਾਂ ਇਹ 60% ਸੀਗਾ ਡੈਮੋਕ੍ਰੇਟਸ ਦੇ ਵਿੱਚ। ਜੇ ਮਈ 2022 ਚ 60% ਸੀ
ਜਨਵਰੀ 2023 ਚ ਘਟ ਕੇ 48% ਰਹਿ ਗਿਆ। ਹੁਣ ਆਲਰੇਡੀ 7 ਮਹੀਨੇ 8 ਮਹੀਨੇ ਹੋ ਚੁੱਕੇ ਆ, ਹੁਣ ਪਤਾ ਨਹੀਂ ਕਿੱਥੇ ਤੱਕ ਹੋਊਗਾ। ਰਿਪਬਲਿਕਨ ਚ ਜ਼ਿਆਦਾ ਸੀ 71% ਸੀ, ਉਹ ਵੀ ਹੁਣ ਘਟ ਕੇ ਜਿਹੜਾ ਆ 63% ਦੇ ਉੱਤੇ ਰਹਿ ਗਿਆ ਹੈਗਾ, ਕਿਉਂਕਿ ਤੁਹਾਨੂੰ ਪਤਾ ਹੈ ਰਿਪਬਲਿਕਨ ਹਮੇਸ਼ਾ ਜਿਹੜੇ ਆ ਮਿਲਟਰੀ ਦੇ ਮਾਮਲੇ ਦੇ ਵਿੱਚ ਬਹੁਤ ਸਪੋਰਟ ਕਰਦੇ ਰਹਿੰਦੇ ਹੈਗੇ। ਜੀ, ਕਰਪਸ਼ਨ ਕਹਿੰਦੇ ਯੂਕਰੇਨ ਦੇ ਵਿੱਚ ਇੱਕ ਬਹੁਤ ਵੱਡਾ ਮਸਲਾ ਆ। 77% ਯੂਕਰੇਨੀਅਨਸ ਬਿਲੀਵ ਕਰਦੇ ਆ ਵੀ ਜਿਹੜੇ ਕਰਪਸ਼ਨ ਆ ਉੱਥੇ, ਰਿਸ਼ਵਤਖੋਰੀ ਆ, ਉਹ ਬਹੁਤ ਵੱਡੀ ਸੀਰੀਅਸ ਪ੍ਰੋਬਲਮ ਆ। ਟਰਾਂਸਪੇਰੈਂਸੀ ਉੱਥੇ ਬਹੁਤ ਘੱਟ ਆ। ਕਰਪਸ਼ਨ ਇੰਡੈਕਸ ਦੇ ਹਿਸਾਬ ਦੇ ਨਾਲ 180ਵੇਂ ਮੁਲਕਾਂ ਦੇ ਵਿੱਚੋਂ 116ਵੇਂ ਨੰਬਰ ਦੇ ਉੱਤੇ ਯੂਕਰੇਨ ਪਾਰਦਰਸ਼ਤਾ ਦੇ ਵਿੱਚ ਉੱਥੇ ਆਉਂਦਾ ਹੈਗਾ ਆ। ਜੀ, ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਹਰਜੋਤ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਅਗਲੀਆਂ ਖਬਰਾਂ ਵੱਲ ਚੱਲੀਏ। ਜੋ ਭਾਈ ਅਵਤਾਰ ਸਿੰਘ ਖੰਡਾ, ਉਹਨਾਂ ਦੀ ਪਿਛਲੇ ਦਿਨਾਂ ਦੇ ਵਿੱਚ ਮੌਤ ਹੋ ਗਈ ਸੀ। ਉਹਨਾਂ ਦਾ ਜਿਹੜਾ ਫਿਊਨਰਲ ਆ ਕੱਲ ਨੂੰ ਇੰਗਲੈਂਡ ਦੇ ਵਿੱਚ ਰੱਖਿਆ ਗਿਆ, ਸਮੈਥਿਕ ਜੋ ਟਾਊਨ ਹੈਗਾ, ਤੇ ਉੱਥੇ ਫਿਊਨਰਲ ਦੇ ਉੱਤੇ ਪੂਰੀ ਦੁਨੀਆ ਤੋਂ ਜੋ ਸਿੱਖ ਆ ਉਹ ਪਹੁੰਚ ਰਹੇ ਹੈਗੇ। ਗੁਰੂ ਨਾਨਕ ਗੁਰਦੁਆਰਾ ਸਾਹਿਬ ਸਮੈਥਵਿਕ ਉੱਥੇ ਫਿਊਨਰਲ ਆ। 2 ਵਜੇ ਤੋਂ ਲੈ ਕੇ 4 ਵਜੇ ਤਾਈਂ ਉਹਨਾਂ ਦੀ ਜਿਹੜੀ ਆ ਸਰਵਿਸਿਜ਼ ਹੋਣੀਆਂ ਹੈਗੀਆਂ। ਸਰੋਤਿਆਂ ਨੂੰ ਯਾਦ ਹੋਊਗਾ ਵੀ ਉਹਨਾਂ ਦੀ ਪਿਛਲੇ ਕੁਝ ਹਫ਼ਤੇ ਪਹਿਲਾਂ ਮੌਤ ਹੋ ਗਈ ਸੀ। ਕੋਈ ਕਹਿੰਦਾ ਵੀ ਜੀ ਟਰਮੀਨਲ ਬਲੱਡ ਕੈਂਸਰ ਕਰਕੇ ਹੋਈ ਆ, ਪਰ ਆਫੀਸ਼ੀਅਲ ਰੀਜ਼ਨ ਅਨਨੋਨ ਆ। ਬਹੁਤ ਸਾਰੇ ਆਪਣੇ ਲੋਕ ਕਹਿੰਦੇ ਆ ਕਿ ਹੋ ਸਕਦਾ ਉਹਨਾਂ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਹੋਵੇ। ਬਹੁਤ ਹੀ ਚੜ੍ਹਦੀ ਕਲਾ ਵਾਲਾ ਨੌਜਵਾਨ ਸੀ, ਬਹੁਤ ਹੀ ਵਧੀਆ ਐਕਟਿਵਿਸਟ ਸੀ। ਉਹਨਾਂ ਦੇ ਫਾਦਰ ਵੀ ਸ਼ਹੀਦ ਹੋਏ ਸੀ, ਤੇ ਭਾਰਤ ਦੀ ਸਰਕਾਰ ਨੇ ਉਹਨਾਂ ਦੇ ਜਿਹੜੀ ਬੋਡੀ ਆ ਉਹਨੂੰ ਇੰਡੀਆ ਨਹੀਂ ਲਿਜਾਣ ਦਿੱਤਾ, ਤੇ ਉਹਨਾਂ ਦੇ ਜੋ ਮਾਤਾ ਜੀ ਆ ਉਹਨਾਂ ਨੂੰ ਇੰਗਲੈਂਡ ਵਾਲਿਆਂ ਨੇ ਵੀਜ਼ਾ ਨਹੀਂ ਦਿੱਤਾ। ਹਮੇਸ਼ਾ ਹੀ ਇੰਗਲੈਂਡ ਵਾਲੇ ਸਟੈਬ ਕਰਦੇ ਹੈਗੇ ਆ ਸਿੱਖਾਂ ਦੇ। ਆਪਾਂ ਨੂੰ ਪਤਾ ਹੀ ਆ, ਚਾਹੇ ਉਹ 1947 ਹੋਵੇ ਜਾਂ 1984 ਹੋਵੇ ਜਾਂ ਹੋਣ ਵਾਲਾ ਹੋਵੇ। ਸੋ ਉਹਨਾਂ ਦੇ ਸੰਬੰਧ ਦੇ ਵਿੱਚ ਇਹ ਨਿਊਜ਼ ਸੀ, ਆਪਾਂ ਜੋ ਸਾਰੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਇਲੀਨੋਇਸ ਤੋਂ ਇਹ ਖਬਰ ਆ ਰਹੀ ਹੈ, ਉੱਥੋਂ ਦੇ ਜਿਹੜੇ ਸੁਪਰੀਮ ਕੋਰਟ ਆ ਉਹਨਾਂ ਨੇ ਜਿਹੜਾ ਸੈਮੀ ਆਟੋਮੈਟਿਕ ਵੈਪਨਸ ਦੇ ਉੱਤੇ ਬੈਨ ਚੱਲ ਰਿਹਾ ਸੀ ਉਸ ਨੂੰ ਅਪਹੋਲਡ ਕਰ ਦਿੱਤਾ ਹੈ, ਯਾਨੀ ਕਿ ਬਰਕਰਾਰ ਰੱਖਿਆ ਆ। 3 ਦੇ ਮੁਕਾਬਲੇ 4 ਜਿਹੜੇ ਉੱਥੋਂ ਦੇ ਇਲੀਨੋਇਸ ਦੇ ਸੁਪਰੀਮ ਕੋਰਟ ਦੇ ਜਿਹੜੇ ਜੱਜ ਆ ਉਹਨਾਂ ਨੇ ਇਸ ਹੱਕ ਦੇ ਵਿੱਚ ਰੂਲਿੰਗ ਦਿੱਤੀ ਵੀ ਇਹ ਸੈਮੀ ਆਟੋਮੈਟਿਕ ਵੈਪਨਸ ਆ, ਇਸ ਦੇ ਉੱਤੇ ਬੈਨ ਹੋਣਾ ਚਾਹੀਦਾ ਆ, ਰਹਿਣਾ ਚਾਹੀਦਾ ਆ। ਇਲੀਨੋਇਸ ਦੇ ਵਿੱਚ ਸੈਮੀ ਆਟੋਮੈਟਿਕ ਵੈਪਨਸ ਦੀ ਸੇਲ ਤੇ ਉਸ ਦੇ ਪੋਜੈਸ਼ਨ ਦੇ ਉੱਤੇ ਪੂਰੀ ਤਰ੍ਹਾਂ ਬੈਨ ਆ, ਕਿਉਂਕਿ ਇਹ ਮੰਨਿਆ ਜਾਂਦਾ ਆ ਵੀ ਬਹੁਤੀ ਵਾਰੀ ਜਿਹੜੀਆਂ ਮਾਸ ਕਿਲਿੰਗਸ ਜੋ ਮੁਲਕ ਭਰ ਦੇ ਵਿੱਚ ਵਾਪਰਦੀਆਂ ਉਹਦੇ ਵਿੱਚ ਸੈਮੀ ਆਟੋਮੈਟਿਕ ਵੈਪਨਸ ਹੀ ਵਰਤੇ ਜਾਂਦੇ ਹੈਗੇ ਆ। ਸੋ ਇਸ ਨੂੰ ਪ੍ਰੋਟੈਕਟ ਓਵਰ ਕਮਿਊਨਿਟੀਜ਼ ਐਕਟ ਦੇ ਤੌਰ ਦੇ ਉੱਤੇ ਪਾਸ ਕੀਤਾ ਗਿਆ ਸੀ। ਫਿਰ ਇਸ ਦੇ ਉਲਟ ਅਦਾਲਤ ਦੇ ਵਿੱਚ ਗਏ ਤੇ ਇਹ ਜਿਹੜਾ ਕੋਰਟ ਆ ਉਹਨਾਂ ਨੇ ਇਹ ਮੰਨਿਆ ਵੀ ਇਹ ਕੋਈ ਵੀ ਫੈਡਰਲ ਕਨਸਟੀਟਿਊਸ਼ਨ ਜਿਹੜਾ ਇਕੁਅਲ ਪ੍ਰੋਟੈਕਸ਼ਨ ਆਫ ਲਾ ਤੇ ਜਿਹੜਾ ਸਟੇਟ ਕਨਸਟੀਟਿਊਸ਼ਨ ਬਾਰ ਔਨ ਸਪੈਸ਼ਲ ਲੈਜਿਸਲੇਸ਼ਨ ਉਸ ਨੂੰ ਵਾਇਲੇਟ ਨਹੀਂ ਕਰਦਾ ਹੈਗਾ। ਸੋ ਇਸ ਲਾ ਬੈਨ ਦੇ ਨਾਲ ਹੁਣ ਕਹਿੰਦੇ ਕਈ ਦਰਜਨ ਜਿਹੜੀਆਂ ਸਪੈਸੀਫਿਕ ਬ੍ਰਾਂਡ ਤੇ ਦੇ ਰਾਈਫਲਸ ਤੇ ਹੈਂਡਗਨਸ ਆ ਉਹ ਇਸ ਨੂੰ ਬੈਨ ਕਰ ਦਊਗਾ। ਉਹਨਾਂ ਨੇ ਇਹ ਵੀ ਕਿਹਾ ਵੀ ਸੈਕਿੰਡ ਅਮੈਂਡਮੈਂਟ ਕਲੇਮ ਆਲਦੋ ਕਹਿੰਦੇ ਵੀ ਇਹ ਅਲਾਈਵ ਹੈਗਾ ਆ। ਕਈ ਜਿਹੜੇ ਫੈਡਰਲ ਲਾ ਸੂਟਸ ਆ ਹੋਰ ਵੀ ਇਲੀਨੋਇਸ ਦੇ ਵੱਖ-ਵੱਖ ਅਦਾਲਤਾਂ ਦੇ ਵਿੱਚ ਹੋਏ ਨੇ, ਜਿਨ੍ਹਾਂ ਨੂੰ ਬਾਅਦ ਦੇ ਵਿੱਚ ਲੇਟਰ ਕੰਸੋਲੀਡੇਟ ਕੀਤਾ ਗਿਆ ਆ ਤੇ ਉਹਨਾਂ ਨੂੰ ਅਪੀਲ ਕੋਰਟ ਦੇ ਵਿੱਚ ਜਿਹੜਾ ਇੰਤਜ਼ਾਰ ਕਰਨਾ ਪਊਗਾ। ਡੈਮੋਕ੍ਰੇਟ ਉੱਥੋਂ ਦੇ ਜਿਹੜੇ ਗਵਰਨਰ ਪਿਟਜ਼ਿਕਰ ਉਹਨਾਂ ਨੇ ਕਿਹਾ ਸੀ ਪ੍ਰੋਟੈਕਟ ਓਵਰ ਕਮਿਊਨਿਟੀਜ਼ ਐਕਟ
ਨੂੰ ਉਹਨਾਂ ਨੇ ਝੱਟ ਦੇਣੀ ਜਿਹੜਾ ਉਹ ਸਾਈਨ ਕਰ ਦਿੱਤਾ ਸੀਗਾ, ਜਦ ਲਾ ਮੇਕਰਸ ਨੇ ਇੱਕ ਲੇਮ ਡਕ ਸੈਸ਼ਨ ਦੇ ਵਿੱਚ ਜਨਵਰੀ 'ਚ ਇਸ ਨੂੰ ਪਾਸ ਕਰਕੇ ਉੱਥੇ ਘੱਲਿਆ ਸੀ। ਉੱਥੇ ਇਹ ਜਿਹੜਾ ਬੈਨ ਆ ਉਹ ਤੋਂ ਬਾਅਦ ਦੇ ਵਿੱਚ ਲਾਇਆ ਗਿਆ, ਜਦ ਉੱਥੇ ਇੱਕ ਹਾਈ ਪਾਵਰਡ ਰਾਈਫਲ ਦੀ ਮਦਦ ਦੇ ਨਾਲ 7 ਜਾਣਿਆਂ ਨੂੰ ਤੇ ਕਈ ਦਰਜਨ ਲੋਕਾਂ ਨੂੰ 4 ਜੁਲਾਈ ਵਾਲੇ ਦਿਨ, ਇੰਡੀਪੈਂਡੈਂਸ ਡੇ ਵਾਲੇ ਦਿਨ, ਇੱਕ ਹਾਈ ਰਾਈਜ਼ ਬਿਲਡਿੰਗ ਤੋਂ ਗੋਲੀਆਂ ਦੇ ਨਾਲ ਮਾਰਿਆ ਗਿਆ ਸੀ ਤੇ ਕਈਆਂ ਨੂੰ ਜਿਹੜਾ ਉੱਥੇ ਫੱਟੜ ਕੀਤਾ ਗਿਆ ਸੀਗਾ। ਸੋ ਇਦਾਂ ਦੇ ਹੋਰ ਵੀ ਕਈ ਮਸਲੇ ਮੈਨੂੰ ਲੱਗਦਾ ਹਰਜੋਤ ਸਿੰਘ ਜੀ ਅੱਗੇ ਤੋਂ ਅੱਗੇ ਯੂਐਸ ਦੀ ਸੁਪਰੀਮ ਕੋਰਟ ਤੱਕ ਵੀ ਜਿਹੜੇ ਉਹ ਜਾਣਗੇ। 2022 ਦੇ ਵਿੱਚ ਯੂਐਸ ਸੁਪਰੀਮ ਕੋਰਟ ਨੇ ਆਖਿਆ ਸੀ ਵੀ ਅਮਰੀਕਨਸ ਨੂੰ ਕੈਰੀ ਕਰਨ ਦਾ ਰਾਈਟ ਟੂ ਕੈਰੀ ਵੈਪਨਸ ਇਨ ਪਬਲਿਕ ਫਾਰ ਸੈਲਫ ਡਿਫੈਂਸ ਦੇ ਕੇ ਮਾਮਲੇ ਵਿੱਚ ਉਹਨਾਂ ਨੇ ਉਸ ਦੇ ਹੱਕ ਦੇ ਵਿੱਚ ਗੱਲ ਜਿਹੜੀ ਉਹ ਕੀਤੀ ਸੀ। ਸੋ ਇਸ ਦੇ ਉਲਟੇ ਇਲੀਨੋਇਸ ਦੇ ਵਿੱਚ ਉੱਥੋਂ ਦੀ ਸੁਪਰੀਮ ਕੋਰਟ 'ਚ ਗਏ ਸੀ, ਜਿੱਥੇ ਬੈਨ ਨੂੰ ਉਹਨਾਂ ਨੇ ਬਰਕਰਾਰ ਰੱਖਿਆ ਆ। ਸੋ ਮੇ ਵੀ ਲੱਗਦਾ ਆ ਵੀ ਇਹ ਇਸ ਤੋਂ ਉਤਲੀ ਅਦਾਲਤ ਹੁਣ ਅਮਰੀਕਾ ਦੀ ਸੁਪਰੀਮ ਕੋਰਟ ਵਿੱਚ ਵੀ ਜਾ ਸਕਦੇ ਨੇ। ਜੀ, ਅਗਲੀ ਖਬਰ ਵੱਲ ਚਲੀਏ। ਦੁਨੀਆ ਤੋਂ ਲਗਭਗ ਹਰ ਮੁਲਕ ਤੋਂ ਜੋ ਫਾਈਨੈਂਸ਼ੀਅਲੀ ਗੁੱਡ ਮੁਲਕ ਆ, ਜਿਸ ਤਰ੍ਹਾਂ ਯੂਰਪ ਦੇ ਕਈ ਮੁਲਕ ਆ, USA ਆ, ਕੈਨੇਡਾ, ਲੋਕ ਭੱਜ ਕੇ ਇਹਨਾਂ ਮੁਲਕਾਂ ਨੂੰ ਆ ਰਹੇ ਆ। ਇੰਗਲੈਂਡ ਦੇ ਵਿੱਚ ਇੰਨੀ ਵੱਡੀ ਪ੍ਰੋਬਲਮ ਪਈ ਓ ਆ ਅਸਾਈਲਮ ਸੀਕਰਸ ਦੀ, ਕਹਿੰਦੇ ਪਈ ਉੱਥੇ ਬੋਟਸ ਜਿਹੜੀਆਂ ਬੋਟਾਂ ਆ ਉਹ ਭਰ ਕੇ ਇੰਗਲਿਸ਼ ਚੈਨਲ ਦੇ ਥਰੂ ਆ ਰਹੀਆਂ ਹੈਗੀਆਂ। ਪਿਛਲੇ ਕੁਝ ਮਹੀਨਿਆਂ 'ਚ 46,000 ਤੋਂ ਵੱਧ ਲੋਕ ਇਹਨਾਂ ਬੋਟਸ ਦੇ ਰਾਹੀਂ ਉੱਥੇ ਪਹੁੰਚ ਚੁੱਕੇ ਹੈਗੇ। ਸੋ ਇੰਗਲੈਂਡ ਵਾਲਿਆਂ ਨੇ ਹੁਣ ਇੱਕ ਜੋ ਜੇਲ੍ਹ ਆ ਉੱਥੇ ਇਹਨਾਂ ਸਾਰੇ ਅਸਾਈਲਮ ਸੀਕਰਸ ਆ ਉਹਨਾਂ ਨੂੰ ਰੱਖਣਾ ਸ਼ੁਰੂ ਕਰ ਦਿੱਤਾ ਹੈਗਾ। ਹੁਣ ਇਹ ਪਤਾ ਲੱਗਿਆ ਵੀ ਜਿਹੜੀ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀ, ਉੱਥੇ ਇੱਕ ਤਰ੍ਹਾਂ ਦੇ ਨਾਲ ਲੇਜ਼ੋਨੇਲਾ ਬੈਕਟੀਰੀਆ ਉਹ ਫੈਲਿਆ ਹੋਇਆ ਆ। ਸੋ ਹੁਣ ਲੋਕ ਇਹ ਵੀ ਰੌਲਾ ਪਾ ਰਹੇ ਵੀ ਭਾਈ ਜੇ ਉਹ ਮੁਲਕ ਛੱਡ ਕੇ ਆਏ ਰਹੇ ਆ ਤਾਂ ਘੱਟੋ ਘੱਟ ਉਹਨਾਂ ਨੂੰ ਸੇਫ ਤਾਂ ਰੱਖੋ, ਕਿਉਂਕਿ ਇਸ ਬੈਕਟੀਰੀਆ ਦੇ ਨਾਲ ਲੰਗਸ ਨੂੰ ਇਨਫੈਕਸ਼ਨ ਹੋ ਜਾਂਦੀ ਆ ਤੇ ਬੰਦੇ ਦੀ ਬਹੁਤ ਜਲਦੀ ਮੌਤ ਹੋ ਸਕਦੀ ਹੈਗੀ ਆ। ਸੋ ਇਹ ਸੇਮ ਸਿਚੁਏਸ਼ਨ ਆ ਜਿਸ ਤਰ੍ਹਾਂ ਪ੍ਰੈਜ਼ੀਡੈਂਟ ਟਰੰਪ ਵੇਲੇ ਰੌਲਾ ਪਿਆ ਸੀ ਵੀ ਜੋ ਅਸਾਈਲਮ ਸੀਕਰਸ ਆ ਉਹਨਾਂ ਨੂੰ ਕੇਜਸ ਦੇ ਵਿੱਚ ਰੱਖਿਆ ਜਾਂਦਾ, ਉਹਨਾਂ ਦੀ ਕੰਡੀਸ਼ਨ ਬਿਲਕੁਲ ਸਹੀ ਨਹੀਂ ਹੈਗੀ। ਸੋ ਪਰ ਇਹ ਜੋ ਮੁਲਕ ਹੈਗੇ ਆ ਇਹਨਾਂ ਨੂੰ ਇਸ ਵੇਲੇ ਸਭ ਤੋਂ ਵੱਡੀ ਪ੍ਰੋਬਲਮ ਜੋ ਅਨਡਾਕੂਮੈਂਟਡ ਲੋਕ ਹਜ਼ਾਰਾਂ ਦੀ ਗਿਣਤੀ 'ਚ ਆ ਰਹੇ ਆ, ਉਹਨਾਂ ਦੀ ਹੈ। ਜੀ, ਬ੍ਰੇਕਿੰਗ ਨਿਊਜ਼ ਆ ਰਹੀ ਹੈ ਹੰਟਰ ਬਾਈਡਨ ਦੇ ਮਾਮਲੇ ਦੇ ਵਿੱਚ। ਅਟਾਰਨੀ ਜਨਰਲ ਨੇ ਹੰਟਰ ਬਾਈਡਨ ਦੀ ਇਨਵੈਸਟੀਗੇਸ਼ਨ ਨੂੰ ਅੱਗੇ ਵਧਾਉਂਦੇ ਹੋਏ ਸਪੈਸ਼ਲ ਕੌਂਸਲ ਆ ਉਸ ਦਾ ਐਲਾਨ ਕਰ ਦਿੱਤਾ ਹੈ। ਰਿਪਬਲਿਕਨਸ ਦੇ ਦੁਆਰਾ ਰਾਸ਼ਟਰਪਤੀ ਬਾਈਡਨ ਦਾ ਮੁੰਡਾ ਹੰਟਰ ਬਾਈਡਨ ਉਸ ਮਾਮਲੇ ਦੇ ਵਿੱਚ ਜਿਹੜਾ ਸਪੈਸ਼ਲ ਕੌਂਸਲ ਆ ਉਸ ਨੂੰ ਐਲਾਨਿਆ ਆ। ਸਪੈਸ਼ਲ ਕੌਂਸਲ ਡੇਵਿਡ ਵਿਸ ਜਿਹੜੇ ਅੱਜ ਅਦਾਲਤੀ ਦਸਤਾਵੇਜ਼ਾਂ ਦੇ ਮੁਤਾਬਕ ਇਹ ਦੱਸਿਆ ਗਿਆ ਆ ਵੀ ਉਹ ਤੇ ਉਸ ਦੀ ਜਿਹੜੀ ਟੀਮ ਆ ਇਸ ਪੂਰੇ ਮਾਮਲੇ ਦੀ ਹੁਣ ਜਾਂਚ ਜਿਹੜੀ ਆ ਉਹ ਕਰੇਗੀ। ਹੰਟਰ ਬਾਈਡਨ ਕ੍ਰਿਮੀਨਲ ਕੇਸ ਕਹਿੰਦੇ ਆ ਵੀ ਉਹ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਟਰਾਇਲ ਵਿੱਚ ਜਾ ਸਕਦਾ ਹੈਗਾ ਆ। ਉੱਥੇ ਪਲੀ ਡੀਲ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਦੇ ਉੱਤੇ ਜੱਜ ਨੇ ਪੁਸ਼ਬੈਕ ਕੀਤਾ ਸੀ ਤੇ ਹੁਣ ਅਟਾਰਨੀ ਜਨਰਲ ਦੇ ਦੁਆਰਾ ਹੰਟਰ ਬਾਈਡਨ ਮਾਮਲੇ ਦੇ ਵਿੱਚ ਸਪੈਸ਼ਲ ਕਾਉਂਸਲ ਆ ਉਸ ਨੂੰ ਐਲਾਨ ਦਿੱਤਾ ਹੈਗਾ ਆ। ਤੇ ਵਾਈਟ ਹਾਊਸ ਹੰਟਰ ਬਾਈਡਨ ਦੀ ਲੀਗਲ ਟੀਮ ਕਹਿੰਦੇ ਆ ਵੀ ਉਹਨਾਂ ਨੂੰ ਬਿਲਕੁਲ ਨਹੀਂ ਸੀ ਪਤਾ ਵੀ ਸਪੈਸ਼ਲ ਕਾਉਂਸਲ ਜਿਹੜਾ ਅਪੁਆਇੰਟ ਕੀਤਾ ਜਾ ਰਿਹਾ ਹੈਗਾ ਆ। ਸੋ ਲੈਟਸ ਸੀ ਹੁਣ ਅੱਗੇ ਕੀ ਬਣਦਾ ਆ। ਇਦਾਂ ਦੇ ਜਿਹੜੇ ਸਪੈਸ਼ਲ ਕਾਉਂਸਲ ਆ ਆਲਰੇਡੀ ਜਿੱਦਾਂ ਜੈਕ ਸਮਿਥ ਆ ਉਹ ਕਰ ਰਹੇ ਆ। ਰਾਸ਼ਟਰਪਤੀ ਟਰੰਪ ਹੋਣਾ ਦੀ ਜਿਹੜੀ 6 ਜਨਵਰੀ ਦੇ ਵਿੱਚ ਹਿੰਸਾ ਹੋਈ ਆ ਉਹਨਾਂ ਦੇ ਰੋਲ ਨੂੰ ਜਿਹੜਾ ਉਹ ਦੇਖਣ ਦੇ ਲਈ। ਸੋ ਹੁਣ ਹੰਟਰ ਬਾਈਡਨ ਦੀ ਇਨਵੈਸਟੀਗੇਸ਼ਨ ਦੇ ਲਈ ਵੀ ਸਪੈਸ਼ਲ ਕੌਂਸਲ ਆ ਉਹ ਐਲਾਨਿਆ ਗਿਆ ਆ। ਜੀ, ਅਮਰੀਕਨਸ ਜੋ ਆ ਉਹ ਜੋ ਕੁਝ ਇਕੋਨਮੀ 'ਚ ਅੱਜ-ਕੱਲ੍ਹ ਚੱਲ ਰਿਹਾ, ਉਹਦੇ ਬਾਰੇ ਬਾਹਲੇ ਕੌਨਫੀਡੈਂਟ ਨਹੀਂ ਹੈਗੇ। ਕੰਜ਼ਿਊਮਰ ਸੈਂਟੀਮੈਂਟ ਜਿਸ ਨੂੰ ਰਿਕਾਰਡ ਕੀਤਾ ਜਾਂਦਾ ਯੂਨੀਵਰਸਿਟੀ ਆਫ ਮਿਸ਼ੀਗਨ ਵੱਲੋਂ, ਉਹ 71.2 ਤੇ ਡਾਊਨ ਆ ਗਿਆ ਅਗਸਤ ਮਹੀਨੇ 'ਚ। ਪਿਛਲੇ ਮਹੀਨੇ ਜੋ ਸੀ ਉਹ ਇਸ ਤੋਂ ਜ਼ਿਆਦੇ ਸੀਗਾ। ਕਾਰਨ ਇਹੀ ਆ ਵੀ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਗੈਸ ਦੀਆਂ ਪ੍ਰਾਈਸਿਸ ਇੱਕ ਵਾਰੀ ਫਿਰ ਉੱਪਰ ਚੱਲ ਗਈਆਂ ਹੈਗੀਆਂ ਤੇ ਈਵਨ ਦੋ ਕਹਿੰਦੇ ਵੀ ਸਾਈਨ ਆ ਰਹੇ ਆ ਇਨਫਲੇਸ਼ਨ ਕੂਲ ਹੋ ਰਹੀ ਆ, ਪਰ ਆਮ ਲੋਕਾਂ ਨੂੰ ਨਹੀਂ ਪਤਾ ਲੱਗ ਰਿਹਾ ਵੀ ਕਿੱਥੇ ਕੂਲ ਹੋ ਰਹੀ ਆ। ਜਿਹੜਾ ਤੁਹਾਡਾ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਜੋ ਤੁਸੀਂ ਫੂਡ ਖਾਂਦੇ ਆ
ਜੋ ਤੁਸੀਂ ਗੈਸ ਲੈਂਦੇ ਆ ਜਾਂ ਤੁਸੀਂ ਅਪਾਰਟਮੈਂਟ ਜਾਂ ਘਰ ਲੈਂਦੇ ਆ, ਉਹਨਾਂ 'ਚ ਤਾਂ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਫਰਕ ਪਿਆ ਨਹੀਂ ਹੈਗਾ। ਸੋ ਕੌਨਫੀਡੈਂਸ ਜਿਹੜਾ ਆ ਉਹ ਲੋ ਆ, ਪਰ ਸਪੈਂਡਿੰਗ ਹਜੇ ਵੀ ਕਹਿੰਦੇ ਪਈ ਕਾਫੀ ਜ਼ਿਆਦੇ ਆ। ਆਪਾਂ ਦੱਸਿਆ ਸੀ ਕਿਸ ਤਰ੍ਹਾਂ $1 ਟ੍ਰਿਲੀਅਨ ਤੋਂ ਵੱਧ ਵੀ ਲੋਕਾਂ ਦਾ ਜਿਹੜਾ ਕ੍ਰੈਡਿਟ ਕਾਰਡ ਦੇ ਉੱਤੇ ਕਰਜ਼ਾ ਚੜ੍ਹ ਚੁੱਕਾ ਹੈ। ਜੀ, ਜੀ। ਬਿਲਕੁਲ। ਜਿਹੜੇ ਹਰਜੋਤ ਸਿੰਘ ਜੀ ਤੁਸੀਂ ਬੈਕਟੀਰੀਆ ਦੀ ਗੱਲ ਕਰਦੇ ਸੀ, ਲਿਸਟੀਰੀਆ ਦਾ ਜਿਹੜਾ ਆਊਟਬ੍ਰੇਕ ਆ ਉੱਥੇ ਜੀ ਬਰਾਜ਼ਿਲ ਦੇ ਵਿੱਚ ਦੇਖਿਆ ਗਿਆ ਰਿਹਾ। ਇਸੇ ਤਰੀਕੇ ਦੇ ਨਾਲ ਅਮਰੀਕਾ ਤੋਂ ਵੀ ਇੱਕ ਖਬਰ ਆ ਰਹੀ ਆ, ਕਈ ਜਿਹੜੀਆਂ ਆਈਸਕ੍ਰੀਮਸ ਇਸ ਟਾਈਮ ਵੇਚੀਆਂ ਗਈਆਂ 19 ਵੱਖ-ਵੱਖ ਸੂਬਿਆਂ 'ਚ, ਉਹਨਾਂ ਨੂੰ ਰੀਕਾਲ ਕਰਨਾ ਪਿਆ ਕਿਉਂਕਿ ਉਹਦੇ ਵਿੱਚ ਵੀ ਲਿਸਟੀਰੀਆ ਆਊਟਬ੍ਰੇਕ ਦੇਖਿਆ ਗਿਆ ਆ। ਸੋ ਇੱਕ ਫਰੋਜ਼ਨ ਫੂਡ ਕੰਪਨੀ ਆ ਨਿਊਯਾਰਕ ਦੀ, ਉਹਨਾਂ ਨੇ ਆਪਣੇ ਜਿਹੜੇ 8 ਆਉਂਸ ਦੇ ਆਈਸਕ੍ਰੀਮ ਦੇ ਕੱਪ ਆ, ਉਹਨਾਂ ਨੂੰ ਜਿਹੜਾ ਵਾਪਸ ਬੁਲਾਇਆ ਆ, ਤੇ ਕਹਿੰਦੇ ਵੀ ਇਹ ਕੰਟੈਮੀਨੇਟਡ ਹੋ ਸਕਦੇ ਆ ਲਿਸਟੀਰੀਆ ਦੇ ਨਾਲ। US FDA ਜਿਹੜੀ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਆ, ਉਹਨਾਂ ਨੇ ਕੱਲ ਇਸ ਦੇ ਬਾਰੇ ਜਿਹੜੀ ਜਾਣਕਾਰੀ ਦਿੱਤੀ ਆ। ਕਹਿੰਦੇ ਵੀ 19 ਸੂਬਿਆਂ ਦੇ ਵਿੱਚ ਤੇ ਨਾਲ ਵਾਸ਼ਿੰਗਟਨ DC ਦੇ ਵਿੱਚ ਵੀ ਇਸ ਨੂੰ ਵੇਚਿਆ ਗਿਆ। ਰੀਅਲ ਕੋਸ਼ਰ ਬ੍ਰਾਂਡ ਦੀ ਜਿਹੜੀ ਸੌਫਟ ਸਰਵ ਔਨ ਦਾ ਗੋ ਕੱਪ ਆ, ਉਹਦੇ ਵਿੱਚ ਇਹ ਚੀਜ਼ ਲਿਸਟੀਰੀਆ ਬੈਕਟੀਰੀਆ ਹੋ ਸਕਦਾ ਆ। ਸੋ ਭਾਈ ਦੇਖ ਲਿਓ, ਇਹਨਾਂ ਦੇ ਵਿੱਚ ਜੇ ਤੁਸੀਂ ਵੀ ਇਦਾਂ ਦੀ ਬਾਏ ਕੀਤੀ ਆ ਤਾਂ ਇਸ ਨੂੰ ਖਾਇਓ ਨਾ, ਤੇ ਜੇ ਆਲਰੇਡੀ ਤੁਹਾਡੇ ਕੋਲ ਹੈਗੀ ਆ ਤਾਂ ਆਪਣੇ ਤੁਸੀਂ ਵਾਪਸ ਰੀਟੇਲਰ ਦੇ ਕੋਲ ਇਸ ਨੂੰ ਲੈ ਕੇ ਜਾ ਸਕਦੇ ਆ, ਜਾਂ ਫਿਰ ਭਾਈ ਜੇ ਸੁੱਟਣੇ ਆ ਤਾਂ ਸੁੱਟ ਦਿਓ। ਕੈਲੀਫੋਰਨੀਆ ਵੀ ਇਹਨਾਂ 19 ਸੂਬਿਆਂ ਦੇ ਵਿੱਚ ਸ਼ਾਮਲ ਆ ਜਿੱਥੇ ਇਹ ਰੀਅਲ ਕੋਸ਼ਰ ਦੀ ਜਿਹੜੀ ਸੌਫਟ ਸਰਵ ਔਨ ਦਾ ਗੋ ਕੱਪ ਜਿਹੜੇ ਆ ਉਹਦੇ ਵਿੱਚ ਲਿਸਟੀਰੀਆ ਆਊਟਬ੍ਰੇਕ ਪਾਇਆ ਗਿਆ ਹੈਗਾ। ਜੀ ਤੇ ਆਪਾਂ ਗੱਲਬਾਤ ਕਰਨੀ ਆ ਰਾਜਕਰਮੀਤ ਸਿੰਘ ਜੀ, ਹੁਣ ਖਾਸ ਕਰਕੇ ਜੋ ਪ੍ਰੋਟੈਸਟ ਹੋਣਾ ਹੈ ਸਮਾਲ ਬਿਜ਼ਨਸ ਓਨਰਸ ਵੱਲੋਂ ਸੈਕਰਾਮੈਂਟੋ ਦੇ ਵਿੱਚ, ਜੋ ਕੈਲੀਫੋਰਨੀਆ ਦੀ ਕੈਪੀਟਲ ਆ, ਤੇ ਉਹਦੀ ਜਿਹੜਾ ਸਮਾਂ ਤੇ ਡੇਟ ਆਲਰੇਡੀ ਡਿਸਾਈਡ ਹੋ ਚੁੱਕੀ ਆ। ਤੇ ਸਾਡੇ ਨਾਲ ਜੁੜਿਆ ਰਾਜਕਰਮੀਤ ਸਿੰਘ ਜੀ ਕਿ ਨਹੀਂ? ਹਾਂ ਜੀ, ਬਸ ਥੋੜੇ ਚਿਰ ਦੇ ਵਿੱਚ ਆਪਣੇ ਨਾਲ ਜਿਹੜੇ ਜੁੜਨ ਜਾ ਰਹੇ ਆ। ਸੋ ਆਪਾਂ ਆਪਣੇ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਇਹ ਜਿਹੜਾ ਪ੍ਰੋਟੈਸਟ ਆ ਇਵੈਂਚੁਅਲੀ ਇਸ ਕਰਕੇ ਜਿਹੜਾ ਇਹਨਾਂ ਨੂੰ ਕਰਨਾ ਪਿਆ ਕਿਉਂਕਿ ਜਿਹੜੇ ਸਮਾਲ ਬਿਜ਼ਨਸ ਓਨਰਸ ਆ ਉਹਨਾਂ ਦੇ ਨਾਲ ਕਹਿ ਸਕਦੇ ਆ ਵੀ ਧੱਕਾ ਹੀ ਜਿਹੜਾ ਆ ਉਹ ਹੋ ਰਿਹਾ ਆ। ਇੱਕ ਤਾਂ ਜਿਹੜਾ ਪ੍ਰੋਪ 47 ਆ ਉਸ ਦੇ ਕਰਕੇ ਦੇਖਿਆ ਗਿਆ ਆ ਵੀ 950 ਵਾਲੀ ਜਿਹੜੀ ਚੋਰੀ, ਉੱਥੋਂ ਤੱਕ ਨੂੰ ਉਸ ਨੂੰ ਸਿਰਫ ਮਿਸਡਿਮੀਨਰ ਕੀਤਾ ਆ। ਉਸ ਤੋਂ ਬਾਅਦ ਦੇ ਵਿੱਚ ਜਿਹੜੀਆਂ ਆ ਚੋਰੀਆਂ ਆ, ਸ਼ਾਪਲਿਫਟਿੰਗ ਦੀਆਂ ਇਨਸੀਡੈਂਟਸ ਬਹੁਤ ਜ਼ਿਆਦਾ ਵਾਪਰ ਰਹੀਆਂ ਆ, ਸਮੈਸ਼ ਐਂਡ ਗ੍ਰੈਬ ਬਹੁਤ ਜ਼ਿਆਦਾ ਵਾਪਰ ਰਹੇ। ਹੁਣ ਜਿਹੜਾ ਇੱਕ ਨਵਾਂ ਬਿੱਲ SB 553 ਆ ਰਿਹਾ ਆ, ਉਸ ਤੋਂ ਬਾਅਦ ਦੇ ਵਿੱਚ ਉਹ ਆਉਣ ਦੇ ਨਾਲ ਕੋਈ ਵੀ ਇੰਪਲੋਈ ਬੇਸਿਕਲੀ ਉਹ ਇਹ ਨਹੀਂ ਕਹਿ ਸਕਦਾ ਚੋਰ ਨੂੰ ਵੀ ਭਾਈ ਤੂੰ ਰੁਕ ਜਾ, ਤੇ ਇੰਪਲੋਇਰ ਆਪਣੇ ਇੰਪਲੋਈ ਨੂੰ ਨਹੀਂ ਕਹਿ ਸਕਦਾ ਵੀ ਭਾਈ ਤੂੰ ਇਸ ਨੂੰ ਰੋਕ। ਤੇ ਉਹਦੇ ਨਾਲ ਕਹਿੰਦੇ ਵੀ ਹੌਸਲਾ ਚੋਰਾਂ ਦਾ ਹੋਰ ਵੀ ਜ਼ਿਆਦਾ ਵਧੂਗਾ। ਇਸੇ ਸੰਬੰਧ ਦੇ ਵਿੱਚ ਇਹਨਾਂ ਨੇ ਅੱਕਿਆਂ ਨੇ ਇਹ ਹੁਣ ਫੈਸਲਾ ਲਿਆ ਵੀ ਭਾਈ ਇਸ ਬਿੱਲ ਨੂੰ ਜਿਹੜਾ ਉਹ ਰੋਕਿਆ ਜਾਵੇ, ਸਮਾਲ ਬਿਜ਼ਨਸ ਓਨਰਸ ਆ ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾਵੇ, ਲਾਅਲੈਸਨੈਸ ਜਿਹੜੀ ਆ ਉਹ ਘਟੇ, ਤੇ ਲਾਅ ਮੇਕਰਸ ਬਿਜ਼ਨਸਿਸ ਨੂੰ ਪ੍ਰੋਟੈਕਟ ਕਰਨ, ਨਾ ਕਿ ਕ੍ਰਿਮੀਨਲਸ ਨੂੰ। ਸੋ ਉਹਨਾਂ ਨੇ ਤਰੀਕ 16 ਅਗਸਤ ਮਿੱਥੀ ਆ ਦੁਪਹਿਰ ਦੇ 2 ਵਜੇ ਜਿਹੜਾ ਇਹਨਾਂ ਨੇ ਸਮਾਂ ਜਿਹੜਾ ਉਹ ਮਿੱਥਿਆ ਆ, ਤੇ ਕੈਪੀਟਲ ਬਿਲਡਿੰਗ ਦੇ ਵੈਸਟ ਸਾਈਡ ਵਾਲੇ ਪਾਸੇ ਜਿੱਥੇ ਮੈਜੋਰਟੀ ਦੇ ਵਿੱਚ ਪ੍ਰੋਟੈਸਟ ਦੇਖੇ ਜਾਂਦੇ, ਕਿਉਂਕਿ ਉਹ ਸਾਹਮਣੇ ਪਾਸੇ ਆ 10 ਸਟਰੀਟ ਦੇ ਪੈਰਲਲ ਜਿਹੜਾ ਚੱਲਦੀ ਆ ਸਟੇਟ ਕੈਪੀਟਲ ਦੇ, ਉੱਥੇ ਜਿਹੜੀਆਂ ਵੈਸਟ ਸਾਈਡ ਦੀਆਂ ਜਿਹੜੀਆਂ ਸਟੇਅਰਸ ਆ ਉਹਦੇ ਵਾਲੇ ਪਾਸੇ ਅਸੈਂਬਲੀ ਦੇ ਬਾਹਰ, ਕੈਪੀਟਲ ਦੇ ਬਾਹਰ ਇਹ ਜਿਹੜਾ ਪ੍ਰੋਟੈਸਟ ਆ ਸੈਕਰਾਮੈਂਟੋ ਦੇ ਵਿੱਚ ਰੱਖਿਆ ਗਿਆ। ਤੇ ਆਪਣੇ ਨਾਲ ਹੁਣ ਜੁੜ ਚੁੱਕੇ ਨੇ ਜਸਕਰਨ ਸਹੋਤਾ ਜੀ। ਜਸਕਰਨ ਸਿੰਘ ਜੀ, ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਕਰਮੀਤ ਸਿੰਘ ਭਾਜੀ, ਹਰਜੋਤ ਸਿੰਘ ਭਾਜੀ, ਸਾਰੇ ਸੁਣਨ ਵਾਲੇ ਰਾਜੀ ਆਵਾਜ਼ ਨਹੀਂ ਆ ਰਹੀ। ਬਹੁਤ ਪਿਆਰ ਭਰੇ। ਹੈਲੋ ਜੀ ਹਰਜੋਤ ਭਾਜੀ, ਜੀ ਆਵਾਜ਼ ਨਹੀਂ ਆ ਰਹੀ ਸੀ ਮੈਨੂੰ। ਹੁਣ ਆ ਰਹੀ ਹੈ? ਨਹੀਂ ਨਹੀਂ ਆ ਰਹੀ ਜੀ। 1 ਮਿੰਟ ਜਸਕਰਨ ਭਾਜੀ, 1 ਮਿੰਟ।
ਜੀ ਹਰਜੋਤ ਭਾਜੀ, ਕੀ ਤੁਸੀਂ ਹੁਣ ਸੁਣ ਪਾ ਰਹੇ ਆ? ਜੀ ਹਾਂ ਜੀ ਜੀ ਜਸਕਰਨ ਭਾਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ, ਸੌਰੀ ਥੋੜੀ ਟੈਕਨੀਕਲ ਪ੍ਰੋਬਲਮ ਦੇ ਕਰਕੇ। ਜੀ ਜਸਕਰਨ ਭਾਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ ਜੀ। ਅਜੋਤ ਸਿੰਘ ਭਾਜੀ, ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਸਾਰਿਆਂ ਨੂੰ, ਤੇ ਸੁਣਨ ਵਾਲੇ ਸਾਡੇ ਜਿੰਨੇ ਵੀ ਸਰੋਤੇ ਨੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਜਸਕਰਨ ਭਾਜੀ, ਆਪਾਂ ਪਿਛਲੇ ਕਈ ਦਿਨਾਂ ਤੋਂ ਇਸ ਦਾ ਗੱਲਬਾਤ ਜਿਹੜੀ ਉਹ ਕਰ ਰਹੇ ਆ, ਦੱਸ ਰਹੇ ਆ। ਸੋ ਇਵੈਂਚੁਅਲੀ ਹੁਣ ਜਿਹੜੀ ਡੇਟ ਤੇ ਤਰੀਕ ਤੇ ਜਿਹੜਾ ਸਮਾਂ ਆ ਉਹ ਨਿਰਧਾਰਿਤ ਹੋ ਚੁੱਕਾ ਆ। ਜਿਹੜਾ SB 553 ਬਿੱਲ ਆ ਉਸ ਨੂੰ ਰੋਕਣ ਦੇ ਲਈ, ਉਸ ਦੇ ਉਲਟ ਪ੍ਰੋਟੈਸਟ ਕਰਨ ਦੇ ਲਈ ਕੱਲ ਇਹ ਵੀ ਖਬਰਾਂ ਆ ਰਹੀਆਂ ਸੀ, ਚਰਚਾਵਾਂ ਚੱਲ ਰਹੀਆਂ ਸੀਗੀਆਂ ਵੀ ਜਿਹੜੇ ਸਟੇਟ ਸੈਨੇਟਰ ਜਾਂ ਅਸੈਂਬਲੀ ਪਰਸਨ ਆ ਉਹ ਕਹਿੰਦੇ ਵੀ ਅਸੀਂ ਗੱਲਬਾਤ ਕਰਨ ਨੂੰ ਵੀ ਰਾਜੀ ਹੋ ਰਹੇ ਆ, ਦੇਖਦੇ ਆ, ਇਹਨਾਂ ਨਾਲ ਗੱਲ ਕਰਨ ਦੇ ਲਈ ਬੈਠਾਂਗੇ। ਸੋ ਉਸ ਦੇ ਉੱਤੇ ਕੋਈ ਅਪਡੇਟ ਹੈਗੀ ਜਸਕਰਨ ਸੋਤਾ ਜੀ? ਨਹੀਂ, ਉਹਦੇ ਬਾਰੇ ਜਸਕਰਨ ਭਾਜੀ ਨੂੰ ਨਹੀਂ ਪਤਾ। ਮੈਂ ਕਿਉਂਕਿ ਜਿਹੜਾ ਆਪਣੇ ਡੇਵਿਡ ਕੌਟੀਜ਼ੀ ਆ ਉਹਦੇ ਆਫਿਸ ਦੇ ਵਿੱਚ ਕਾਲਸ ਬਹੁਤ ਗਈਆਂ। ਸਾਨੂੰ ਇਹ ਪਤਾ ਲੱਗਾ ਉਹਦੇ ਆਫਿਸ ਚੋਂ ਵੀ ਕਹਿੰਦੇ ਫਲੱਡ ਆਫ ਕਾਲਸ ਆਈਆਂ। ਸੋ ਹੋ ਸਕਦਾ ਵੀ ਉਹ ਕਹਿੰਦਾ ਵੀ ਉਹਦੇ ਆਫਿਸ ਵਾਲੇ ਇਹ ਕਹਿੰਦੇ ਵੀ ਹੋ ਸਕਦਾ ਵੀ ਅੰਡਰਸਟੈਂਡ ਨਹੀਂ ਕਰ ਰਿਹਾ ਬਿਜ਼ਨਸ ਓਨਰਸ। ਹੁਣ ਦੱਸੋ ਵੀ ਕੀ ਨਹੀਂ ਅੰਡਰਸਟੈਂਡ ਕਰ ਰਹੇ। ਸੋ ਆਪਾਂ ਡਿਸਾਈਡ ਇਹ ਕੀਤਾ ਵੀ ਇੱਕ ਵਾਰੀ ਪ੍ਰੋਟੈਸਟ ਜਿੰਨੇ ਵੀ ਸਮਾਲ ਬਿਜ਼ਨਸ ਓਨਰਸ ਆ ਉਹ ਉੱਥੇ ਕਰਨ, ਤਾਂ ਕਿ ਜਿੰਨੇ ਵੀ ਅਸੈਂਬਲੀਮੈਨ ਆ ਉਹਨਾਂ ਨੂੰ ਪਤਾ ਲੱਗ ਸਕੇ, ਕਿਉਂਕਿ ਬਿੱਲ 2-3 ਵੀਕ ਦੇ ਵਿੱਚ ਅਸੈਂਬਲੀ 'ਚ ਚਲੇ ਜਾਣਾ ਹੈਗਾ। ਉਹ ਤੋਂ ਬਾਅਦ ਜੇ ਪਾਸ ਹੋ ਜਾਂਦਾ ਜਨਵਰੀ 1 ਤੋਂ ਇਹ ਲਾਗੂ ਹੋ ਜਾਣਾ। ਅਪ੍ਰੈਲ ਮਹੀਨੇ ਦੇ ਵਿੱਚ ਸੈਨੇਟ 'ਚ ਪਾਸ ਹੋ ਗਿਆ। ਸਾਰੇ ਸੁੱਤੇ ਪਏ ਸੀ ਜਿੰਨੇ ਸਮਾਲ ਬਿਜ਼ਨਸ ਓਨਰ ਸੀਗੇ। ਸੋ ਉਹਦੇ ਸੰਬੰਧ ਦੇ ਵਿੱਚ ਜਸਕਰਨ ਭਾਜੀ ਦੱਸ ਦਿਓ ਵੀ ਟਾਈਮ ਸਾਡਾ ਚੇਂਜ ਹੋਇਆ ਕਿਉਂਕਿ ਉਹ ਸੇਮ ਲੋਕੇਸ਼ਨ ਨਹੀਂ ਮਿਲ ਰਹੀ ਸੀ, ਰਾਈਟ? ਹਾਂਜੀ, ਉਹ ਆਪਾਂ ਨੂੰ ਕੀ ਹੈ ਕਿ ਡੇਟ ਆਪਣੀ ਅਗਸਤ 16 ਬੁੱਧਵਾਰ ਉਹੀ ਆ। ਆਪਾਂ ਪਹਿਲਾਂ ਟਾਈਮ ਕਾਲ ਕੀਤਾ ਸੀਗਾ 11 ਤੋਂ 1 ਤੱਕ। ਉੱਥੇ ਕੀ ਹੋਇਆ ਕਿ ਆਪਾਂ ਨੂੰ ਜਗ੍ਹਾ ਜਿਹੜੀ ਮਿਲ ਰਹੀ ਸੀ ਉਹ ਬਿਲਕੁਲ ਪਿੱਛੇ ਜਿਹੇ ਸੀਗੀ ਜਾ ਕੇ, ਜਿੱਥੋਂ ਉੱਥੇ ਜਿੱਥੋਂ ਆਪਣੀ ਕੋਈ ਵਿਜ਼ਿਬਿਲਿਟੀ ਨਹੀਂ ਸੀਗੀ ਕਿਸੇ ਨੂੰ ਪਤਾ। ਦਰਖਤਾਂ ਜਿਹਾਂ ਦੇ ਥੱਲੇ ਸੀਗੀ, ਉਹਨਾਂ ਦੇ 3-4 ਉਹਨਾਂ ਨੇ ਬੂਥ ਬਣਾਏ ਆ। ਉੱਥੇ ਬਾਥਰੂਮ ਦੀ ਵੀ ਥੋੜੀ ਇਸ਼ੂ ਸੀਗਾ ਉੱਥੇ। ਤੇ ਉਹ ਜਿਹੜੇ ਆਪਣੇ ਕੈਪੀਟਲ ਆਪਣੇ ਰਾਜਧਾਨੀ ਵਾਲੇ ਅੰਦਰੋਂ ਉਹਨਾਂ ਦੇ ਸਟਾਫ ਵਾਲੇ ਸੀਗੇ, ਉਹ ਇੰਨੇ ਕੁ ਸਪੋਰਟਿਵ ਸੀ ਬੰਦੇ। ਆਪਾਂ ਨੂੰ ਉਹਨਾਂ ਨੇ ਕਿਹਾ ਵੀ ਪਹਿਲਾਂ ਤਾਂ ਉਹਨਾਂ ਨੇ ਬਿੱਲ ਬਾਰੇ ਪੁੱਛਿਆ ਤੁਸੀਂ ਖੋਜ ਕਰਨਾ ਕੀ ਚਾਹੁੰਦੇ ਆ। ਮੈਂ ਉਹਨਾਂ ਨੂੰ ਬਿੱਲ ਬਾਰੇ ਦੱਸਿਆ ਤੇ ਸਾਰਾ ਉਹ ਕਹਿੰਦੇ ਯਾਰ ਇਹ ਬਿੱਲ ਦੇ ਉੱਪਰ ਲਿਖਿਆ ਤਾਂ ਬਹੁਤ ਵਧੀਆ ਲੱਗਦਾ ਸਾਨੂੰ। ਮੁੜ ਕੇ ਮੈਂ ਜੋਤ ਭਾਜੀ ਨੂੰ ਵੀ ਟਾਈਮ ਤੇ ਲੈਂਦਾ, ਮੈਂ ਕਿਹਾ ਵੀ ਤੁਸੀਂ ਬਿੱਲ ਪੜ੍ਹ ਕੇ ਦੇਖੋ। ਜਿਹੜਾ ਉਹਨਾਂ ਦਾ ਆਫਿਸਰ ਸੀਗਾ ਇਨ ਸਟਾਫ, ਉਹਨੇ ਬਿੱਲ ਪੜ੍ਹਿਆ ਤਾਂ ਉਹਨੇ ਸਪੈਸੀਫਿਕ ਨੇ ਦੱਸਿਆ ਵੀ ਤੁਸੀਂ ਜਿਹੜੀ ਇਹਦੀ ਮੱਦ 7 ਆ ਉਹ ਪੜ੍ਹ ਕੇ ਵੇਖੋ ਜੀ। ਉਹਨੇ ਉਹ ਯਾਰ ਦੈਨ ਹੀ ਵਾਜ਼ ਵੈਰੀ ਸਰਪ੍ਰਾਈਜ਼। ਉਹ ਬੰਦਾ ਏਡਾ ਹੈਰਾਨ ਹੋਇਆ, ਕਹਿੰਦਾ ਯਾਰ ਉੱਪਰ ਇਹਨਾਂ ਨੇ ਬਿੱਲ ਦਾ ਨਾਂ ਇੰਨਾ ਸੋਹਣਾ ਲਿਖਿਆ, ਥੱਲੇ ਵਿੱਚ ਆਹ ਕੁਛ ਪਾਇਆ। ਤੁਸੀਂ ਇਹ ਦੇਖ ਲਓ ਕਿ ਸਟੇਟ ਦੇ ਆਪਣੇ ਬੰਦੇ ਜਿਹੜੇ ਅੰਦਰ ਬੈਠੇ ਸੀ ਉਹਨੂੰ ਵੀ ਸਾਨੂੰ ਦੱਸਣਾ ਪਿਆ ਕਿ ਤੂੰ ਬਿੱਲ ਦੀ ਮੱਦ ਨੰਬਰ 7 ਪੜ੍ਹ, ਉਹਦੇ ਵਿੱਚ ਕੀ ਲਿਖਿਆ, ਫਿਰ ਥੱਲੇ ਜਾਈਂ। ਫਿਰ ਉਹ ਬੰਦਾ ਕਹਿੰਦਾ ਨਹੀਂ, ਉਹ ਕਹਿੰਦਾ ਜਿਸ ਹਿਸਾਬ ਨਾਲ ਤੁਸੀਂ ਆ ਰਹੇ ਆ ਅਸੀਂ ਤੁਹਾਡਾ ਮੈਨੂੰ ਉਹ ਬੰਦੇ ਲੀਗਲੀ ਤਾਂ ਸਾਨੂੰ ਨਹੀਂ ਕਹਿ ਸਕਦੇ, ਪਰ ਉਹਨਾਂ ਦੀ ਜਿਹੜੀ ਹਾਵ ਭਾਵ ਹੁੰਦੇ ਆ, ਬੋਲਣ ਢਲਣ ਦਾ ਢੰਗ, ਉਹ ਤੋਂ ਲੱਗ ਜਾਂਦਾ ਕਿ ਬੰਦੇ ਇਸ ਪਾਸੇ ਸਾਡੀ ਹੈਲਪ ਕਰਨਾ ਚਾਹੁੰਦੇ ਆ। ਫਿਰ ਉਹਨਾਂ ਨੇ ਸਾਡੀ ਹੈਲਪ ਇਹ ਕੀਤੀ। ਉਹ ਕਹਿੰਦੇ ਮੈਂ ਕਿਹਾ ਵੀ ਸਾਨੂੰ ਵੈਸਟ ਸਾਈਡ ਚਾਹੀਦਾ ਜਿੱਥੋਂ ਸਾਰੇ ਸੈਨੇਟਰ ਆਪਣੇ ਅਸੈਂਬਲੀਮੈਨ ਜਿੰਨੇ ਵੀ ਜੋ ਵੀ ਡਿਗਨਿਟਰੀਜ਼ ਹੈਗੀਆਂ ਸਾਰੀਆਂ ਉੱਥੋਂ ਜਾਂਦੀਆਂ ਸਾਨੂੰ ਵੇਖਣ। ਉਹ ਕਹਿੰਦੇ ਵੀ ਸਾਨੂੰ ਉਹਨਾਂ ਨੇ ਵਰਕਆਊਟ ਕੀਤਾ ਕਿਉਂਕਿ ਉੱਥੇ ਕਿਸੇ ਹੋਰ ਨੇ ਆਲਰੇਡੀ ਉਹ ਬੁੱਕ ਕੀਤਾ ਸੀਗਾ 9 ਵਜੇ ਤੋਂ ਲੈ ਕੇ 3 ਵਜੇ ਤੱਕ, ਪਰ ਉਹਨਾਂ ਨੇ ਉੱਥੋਂ 1 ਵਜੇ ਖਤਮ ਕਰ ਦੇਣਾ ਹੈ। ਸੋ ਆਪਾਂ ਨੂੰ ਉਹਨਾਂ ਨੇ 1:30 ਵਜੇ ਕਿਹਾ ਵੀ ਤੁਸੀਂ ਆ ਸਕਦੇ ਹੋ ਉੱਥੇ। 1:30 ਵਜੇ ਆ ਕੇ ਆਪਾਂ, ਹਾਂਜੀ, ਤਾਂ ਉਹ ਕਹਿੰਦੇ ਤੁਸੀਂ 1:30 ਵਜੇ ਆ ਕੇ ਆਪਣਾ ਸੈਟਅਪ ਕਰ ਲਓ। ਤੇ ਆਪਾਂ ਨੂੰ ਉਹਨਾਂ ਨੇ 2 ਵਜੇ ਤੋਂ ਲੈ ਕੇ ਆਪਾਂ ਨੂੰ ਉਹਨਾਂ ਨੇ 4 ਵਜੇ ਤੱਕ ਦਾ ਟਾਈਮ ਦਿੱਤਾ ਆ। ਸੋ ਸਾਡੀ ਰਿਕੁਐਸਟ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ, ਸਾਰੇ ਸਮਾਲ ਬਿਜ਼ਨਸ ਓਨਰਸ ਨੂੰ, ਜਾਂ ਆਪਣੇ ਜਿੰਨੇ ਵੀ ਕੰਮਾਂ ਕਾਰਾਂ ਵਾਲੇ ਸਾਡੇ ਭੈਣ ਭਰਾ ਜਿਹੜੇ ਕਿ ਜਿਨ੍ਹਾਂ ਦਾ ਵਿਚਾਰਿਆਂ ਦਾ ਸਟੋਰਾਂ ਦੇ ਨਾਲ ਲੈਣਾ ਦੇਣਾ ਨਹੀਂ, ਟਰੱਕਿੰਗ ਕੰਪਨੀਆਂ ਵਾਲੇ ਜਿੰਨੇ ਵੀ ਸਾਡੇ ਟਰੱਕ ਡਰਾਈਵਰ ਵੀਰ ਭੈਣ ਭਰਾ ਨੇ,
ਉਹਨਾਂ ਨੇ ਜਿੱਦਾਂ ਸਾਨੂੰ ਸਪੋਰਟ ਕੀਤਾ ਪਿਛਲੇ 5-6 ਦਿਨਾਂ ਦੇ ਵਿੱਚ, ਉਹਨਾਂ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਵੀ ਟਾਈਮਿੰਗ ਥੋੜੀ ਚੇਂਜ ਹੋ ਗਈ ਆ ਤੇ ਉਹ 2 ਵਜੇ ਤੋਂ ਲੈ ਕੇ 4 ਵਜੇ ਤੱਕ ਤੇ ਸ਼ਾਰਪ ਤੁਸੀਂ ਉੱਥੇ 2 ਵਜੇ ਪਹੁੰਚ ਜਿਓ। ਜੀ ਆਪਾਂ ਜ਼ਿਆਦਾ ਲੇਟ ਨਹੀਂ ਐਕਚੁਅਲੀ 1:30 ਵਜੇ ਪਹੁੰਚਿਓ, 2 ਵਜੇ ਸ਼ੁਰੂ ਕਰ ਦੇਣਾ ਆ। ਤੇ 2 ਵਜੇ ਸ਼ੁਰੂ ਕਰ ਦੇਣਾ। ਇਹਦੇ ਸੰਬੰਧ ਦੇ ਵਿੱਚ ਆਪਾਂ ਜਿਹੜਾ ਪੰਜਾਬੀ ਰੇਡੀਓ USA ਦਾ ਫੇਸਬੁੱਕ ਆ, ਉਹਦੇ ਉੱਤੇ ਜੋ ਪੋਸਟਰ ਆ ਆਲਰੇਡੀ ਪਾਤਾ। ਬਹੁਤ ਸਾਰੇ ਜਿਹੜੇ ਸਮਾਲ ਬਿਜ਼ਨਸ ਓਨਰਸ ਆ, ਸਟੋਰਾਂ ਵਾਲੇ, ਸਾਨੂੰ ਪੁੱਛ ਰਹੇ ਸੀ ਪੋਸਟਰ ਭੇਜੋ ਭਾਜੀ, ਪੋਸਟਰ ਭੇਜੋ। ਹੁਣ ਉਹ ਪੋਸਟਰ ਨੂੰ ਤੁਸੀਂ ਕਿੰਕੋਸ ਜਾਂ ਕਿਸੇ ਵੀ ਸਟੋਰ ਤੋਂ ਪ੍ਰਿੰਟ ਕਰਕੇ, ਇੱਕ ਤਾਂ ਆਪਣਾ ਜਿਹੜਾ ਡੋਰ ਹੈਗਾ ਬਿਜ਼ਨਸ ਦਾ ਡੋਰ ਆ ਉੱਥੇ ਲਾ ਦਿਓ, ਤੇ ਇੱਕ ਉਹ ਜਿਹੜਾ ਪੋਸਟਰ ਆ, ਜਿਹੜੇ ਵੀ ਤੁਹਾਨੂੰ ਕੋਈ ਕਸਟਮਰ ਤੁਹਾਡੇ ਵਧੀਆ ਆਉਂਦੇ ਆ ਉਹਨਾਂ ਨੂੰ ਉਹ ਪੋਸਟਰ ਦੇ ਕੇ ਆਪਣਾ ਲੋਕਲ ਜਿਹੜਾ ਅਸੈਂਬਲੀਮੈਨ ਆ ਉਹਦਾ ਨੰਬਰ ਤੇ ਨਾਂ ਉਹ ਤੇ ਲਿਖ ਕੇ ਦਿਓ, ਤਾਂ ਕਿ ਉਹ ਉਹਨਾਂ ਨੂੰ ਕਾਲ ਕਰਨ। ਕਿਉਂਕਿ ਜਿਸ ਹਿਸਾਬ ਨਾਲ ਡੇਵਿਡ ਕਰਟਿਜ਼ੀ ਦੇ ਆਫਿਸ ਕਾਲ ਗਈਆਂ, ਜੇ ਉਸੇ ਹਿਸਾਬ ਨਾਲ ਹਰ ਇੱਕ ਅਸੈਂਬਲੀਮੈਨ ਦੇ ਆਫਿਸ 'ਚ ਕਾਲਾਂ ਜਾਣ ਤੇ ਇਹ ਬਿੱਲ ਪਾਸ ਨਹੀਂ ਹੋਣ ਲੱਗਾ। 40-50 ਹਜ਼ਾਰ ਕਾਲ ਚੱਲ ਜਾਂਦੀ ਆ। ਇਹ ਸਾਨੂੰ ਐਕਟ ਕਰਨਾ ਪੈਣਾ। ਤੇ ਜਸਕਾਂਤ ਸਿੰਘ ਸੋਤਾ ਉਹਨਾਂ ਦਾ ਨੰਬਰ ਹੈਗਾ 408910 9429 ਸੋ ਇਹ ਵੀ ਕਲੀਅਰ ਕਰਦੇ ਜਾਈਏ। ਅਸੀਂ ਪੰਜਾਬੀ ਰੇਡੀਓ USA ਵੱਲੋਂ ਆਪਾਂ ਸਪੋਰਟ ਕਰ ਰਹੇ ਹਾਂ ਸਮਾਲ ਬਿਜ਼ਨੈਸਸ ਦੀ। ਜਸਕਾਂਤ ਸਿੰਘ ਭਾਜੀ ਇਹਨਾਂ ਨੇ ਲੀਡ ਲਈ ਹੈਗੀ ਆ। ਕਿਸੇ ਦਾ ਵੀ ਕੋਈ ਇਹਦੇ 'ਚ ਨਾ ਕੋਈ ਰਿਪਬਲਿਕਨ, ਡੈਮੋਕ੍ਰੇਟ, ਕਿਸੇ ਨੇ ਕੋਈ ਐਸੋਸੀਏਸ਼ਨ ਨਹੀਂ ਬਣਾਣੀ, ਕਿਸੇ ਨੇ ਕੁਛ ਨਹੀਂ। ਸਿਰਫ ਆਪਾਂ ਜਿਹੜੇ ਇਕੱਲੇ ਛੋਟੇ-ਛੋਟੇ ਸਟੋਰ ਆ, ਗੈਸ ਸਟੇਸ਼ਨ ਆ, ਉਹਨਾਂ ਦੀ ਜਿਹੜੀ ਸਪੋਰਟ ਕਰ ਰਹੇ ਆ। ਉਹਨਾਂ ਦੀ ਜਿਹੜੀ ਆਵਾਜ਼ ਆ ਉਹ ਕੈਪੀਟਲ ਹਿੱਲ ਤੱਕ ਪਹੁੰਚਾ ਰਹੇ ਆ। ਬਿਲਕੁਲ ਜੀ, ਬਿਲਕੁਲ ਹਰਜੋਤ ਭਾਜੀ, ਅਸੀਂ ਸਿਰਫ ਆਵਾਜ਼ ਆਪਣੇ ਸਾਡੇ ਜਿੰਨੇ ਵੀ ਸਮਾਲ ਬਿਜ਼ਨਸ ਓਨਰਸ ਆ, ਚਾਹੇ ਉਹਨਾਂ ਦਾ ਐਕਸਪੋਰ ਆ ਤੇ ਚਾਹੇ ਉਹਨਾਂ ਦਾ ਸੌਸਪੋਰ ਆ, ਉਹਨਾਂ ਦੀ ਆਵਾਜ਼ ਕੈਪੀਟਲ ਹਿੱਲ ਤੱਕ ਲੈ ਕੇ ਜਾਣ ਲਈ ਅਸੀਂ ਉੱਠ ਕੇ ਖੜੇ ਹੋਏ ਹਾਂ। ਕਾਮਨ ਬੰਦੇ ਆ ਅਸੀਂ, ਤੇ ਕਾਮਨ ਬੰਦਿਆਂ ਭੈਣਾਂ ਭਰਾਵਾਂ ਦੇ ਅਸੀਂ ਹੈਲਪ ਲਈ ਇੱਥੇ ਤੱਕ ਆਏ ਹਾਂ। ਸਾਡੀ ਕਿਸੇ ਨਾਲ ਐਫੀਲੀਏਸ਼ਨ ਨਹੀਂ, ਪਰ ਮੇਰੀ ਇੱਕ ਗੁਜ਼ਾਰਿਸ਼ ਜ਼ਰੂਰ ਆ ਕਿ ਜਿੰਨੀਆਂ ਵੀ ਐਸੋਸੀਏਸ਼ਨ ਬਣੀਆਂ ਨੇ, ਚਾਹੇ ਉਹ ਪੰਜਾਬੀ ਭਾਈਚਾਰੇ ਨਾਲ ਸੰਬੰਧਿਤ ਨੇ, ਇੰਡੀਅਨ ਭਾਈਚਾਰੇ ਨਾਲ ਸੰਬੰਧਿਤ ਨੇ, ਸੀਰੀਅਨ, ਮੁਸਲਿਮ ਜਾਂ ਆਪਣੇ ਕ੍ਰਿਸਚੀਅਨਸ ਜਾਂ ਕੋਈ ਹੋਰ, ਮੈਂ ਇਸ ਕਰਕੇ ਕਿਸੇ ਵੀ ਕਮਿਊਨਿਟੀ ਨਾਲ, ਐਥਨੀਸਿਟੀ ਨਾਲ ਸੰਬੰਧਿਤ ਨੇ, ਉਹ ਸਾਰੀਆਂ ਦੀ ਸਾਨੂੰ ਹੈਲਪ ਦੀ ਜ਼ਰੂਰਤ ਆ। ਅਸੀਂ ਹਰੇਕ ਇਕੱਲੇ ਕੋਲ ਤੇ ਅਸੀਂ ਜਾ ਨਹੀਂ ਸਕਦੇ ਹੈਗੇ, ਨਾ ਸਾਨੂੰ ਕਈਆਂ ਦੇ ਨੰਬਰ ਪਤਾ, ਕਈ ਐਸੋਸੀਏਸ਼ਨ ਦਾ ਸਾਨੂੰ ਪਤਾ ਵੀ ਨਹੀਂ ਗਿਆ ਵੀ ਹੈਗੀਆਂ ਨੇ ਇੱਥੇ। ਅਸੀਂ ਉਹਨਾਂ ਦੇ, ਸਾਨੂੰ ਫੋਨ ਵੀ ਆਇਆ ਤਾਂ ਅਸੀਂ ਉਹਨਾਂ ਨੂੰ ਕਹਿ ਰਹੇ ਵੀ ਭਾਈ ਤੁਸੀਂ ਬਿਨਾਂ ਕਿਸੇ ਭੇਦਭਾਵ ਤੋਂ, ਬਿਨਾਂ ਕਿਸੇ ਇਸ ਤੋਂ ਕਿ ਨਹੀਂ ਜੀ ਆਪਾਂ ਇਹ ਉਹਨਾਂ ਦਾ ਪ੍ਰੋਗਰਾਮ ਨਹੀਂ, ਇਹ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਆ। ਆਪਾਂ ਇੱਕ ਵਾਰੀ ਨਾ ਸਿਰ ਜੋੜ ਕੇ ਉੱਥੇ ਸਾਰੇ ਜਾਣੇ ਆ ਜਾਈਏ, ਤਾਂ ਕਿ ਆਪਾਂ ਇੱਥੋਂ ਸ਼ੁਰੂਆਤ ਇੱਥੋਂ ਹੋਵੇ ਕਿ ਜੇ ਆਪਾਂ ਇਸ SB 553 ਨੂੰ ਕੈਂਸਲ ਕਰਵਾਉਣ ਲਈ, ਇਹਨੂੰ ਡਿਸਟਰੋਏ ਕਰਵਾਉਣ ਲਈ, ਇਹਨੂੰ ਰੋਕਣ ਲਈ ਆਪਾਂ ਸਾਰੇ ਖੜ ਸਕਦੇ ਹਾਂ। ਉਸ ਤੋਂ ਬਾਅਦ ਫਿਰ ਆਪਾਂ ਪ੍ਰੋ 47 ਲਈ ਖੜਿਆਵਾਂਗੇ। ਇਸ ਵੇਲੇ ਆਪਣਾ ਫੋਕਸ SB 553 ਆ, ਇਹ ਆਪਾਂ ਕਰਵਾ ਲਈਏ। ਕਿਉਂਕਿ ਸਾਨੂੰ ਇਹ ਇਨਫੋਰਮੇਸ਼ਨ ਮਿਲ ਚੁੱਕੀ ਆ। ਕਹਿਣ ਵਾਲੇ ਇਹ ਵੀ ਕਹਿੰਦੇ ਜੀ ਸੈਪਟੈਂਬਰ 11 ਨੂੰ ਜਾਣਾ। ਮੈਨੂੰ ਤੇ ਸਮਝ ਨਹੀਂ ਆਉਂਦੀ ਵੀ 9/11 ਵਾਲਾ ਏਡਾ ਵੱਡਾ ਕਾਂਡ ਹੋਇਆ ਆ, ਉਦੋਂ ਇਹ ਬਿੱਲ ਕਿਹੜੇ ਹਿਸਾਬ ਨਾਲ ਅਸੈਂਬਲੀ ਚੱਲ ਜਾਊਗਾ। ਬਟ ਐਨੀਵੇ ਮੇਰਾ ਉਹ ਮੁੱਦਾ ਨੀਗਾ ਹੈਗਾ। ਪਰ ਅਸੀਂ ਇਹ ਕਹਿੰਦੇ ਕਿ ਸਾਨੂੰ ਅੰਦਰਲੀ ਖਬਰ ਇਹ ਹੈ ਕਿ ਬਿੱਲ 2 ਤੋਂ 3 ਹਫ਼ਤਿਆਂ ਦੇ ਵਿੱਚ ਇਹ 2 ਹਫ਼ਤਿਆਂ ਦੇ ਅੰਦਰ ਉਹਨਾਂ ਦੀ 15 ਮੈਂਬਰੀ ਕਮੇਟੀ ਹੁੰਦੀ ਆ, ਉਹਨਾਂ ਕੋਲ ਚਲੇ ਜਾਣਾ ਆ। ਉਹਨਾਂ ਨੇ ਜੇ ਡਿਸੀਜ਼ਨ ਲੈ ਲਿਆ, ਅੱਗੇ ਨਹੀਂ ਪਤਾ ਲੱਗਾ 30 ਅਪ੍ਰੈਲ ਮੇਰਾ ਖਿਆਲ ਇਸੇ ਸਾਲ ਦੀ 30 ਅਪ੍ਰੈਲ ਨੂੰ ਭਾਜੀ ਇਹ ਬਿੱਲ ਪਾਸ ਹੋ ਗਿਆ ਸੀਗਾ। ਉਦੋਂ ਸੈਨੇਟ 'ਚ ਪਾਸ ਹੋ ਗਿਆ। ਦੇਖੋ ਵੀ ਕਿੰਨੇ 4 ਮਹੀਨੇ ਹੋ ਗਏ ਆ, 3.5 ਮਹੀਨੇ, ਕਿਸੇ ਨੂੰ ਪਤਾ ਹੀ ਨਹੀਂ ਸੀ ਵੀ ਇਹ ਬਿੱਲ ਹੈਗਾ। ਸੋ ਇੱਕ ਵਾਰੀ ਫੇਰ ਸਰੋਤਿਆਂ ਨੂੰ ਮੈਂ ਵਾਰ-ਵਾਰ ਦੱਸਦਾ ਰਹਿਣਾ ਵੀ ਬਿੱਲ ਕੀ ਆ। ਇਹ SB 553 ਬਿੱਲ ਆ। ਐਕਚੁਅਲੀ ਤਾਂ ਇਹ ਵਰਕਪਲੇਸ ਵਾਇਲੈਂਸ ਦੇ ਹੈਡਿੰਗ ਦੇ ਅੰਡਰ ਬਿੱਲ ਆ ਰਿਹਾ ਆ, ਭਈ ਜਿਹੜਾ ਕੰਮ ਵਾਲੀ ਜਗ੍ਹਾ ਆ ਉੱਥੇ ਵਾਇਲੈਂਸ ਨਹੀਂ ਹੋਣੀ ਚਾਹੀਦੀ। ਪਰ ਇਸ ਬਿੱਲ ਦੇ ਅੰਡਰ ਇੱਕ ਮੱਦ ਇੱਦਾਂ ਦੀ ਆ ਜਿਹਦੇ 'ਚ ਇਹ ਲਿਖਿਆ ਗਿਆ ਹੈ ਵੀ ਕੋਈ ਵੀ ਜਿਹੜਾ ਬਿਜ਼ਨੈਸਸ ਆ ਉਹਨੂੰ ਆਪਣੇ EMPLOYEE ਨੂੰ ਟ੍ਰੇਨ ਕਰਨਾ ਪੈਣਾ ਹੈ ਵੀ ਤੁਹਾਡੇ ਕੋਈ ਚੋਰੀ ਕਰਨ ਆਉਂਦਾ, ਕੁਛ ਵੀ ਕਰਨ ਆਉਂਦਾ, ਉਹਦੇ ਨਾਲ ਤੁਸੀਂ ਫਸੋ ਨਾ। ਸੋ ਇਸ ਛੋਟੇ ਸਟੋਰਾਂ ਨੂੰ ਤੁਸੀਂ ਦੇਖਿਆ ਹੀ ਆ ਜੋ ਸਟਾਕਟਨ ਦੇ ਵਿੱਚ ਵਾਪਰਿਆ ਸੀ, ਵੀ ਜੇ ਉਹ ਬੰਦਾ ਚੋਰੀ ਕਰਨ ਆਇਆ ਉਹਨੂੰ ਕੁਛ ਨਾ ਕਹੋ, ਤੁਸੀਂ ਕੁਛ ਨਹੀਂ ਕਹਿ ਸਕਦੇ, ਚੋਰੀ ਕਰੇ ਤੇ ਜਾਵੇ। ਜਦੋਂ ਇਹ ਬਿੱਲ ਪਾਸ ਹੋ ਗਿਆ ਤੇ ਉਦੋਂ ਕੀ ਵਾਪਰੂਗਾ ਤੁਸੀਂ ਦੇਖੋ। ਹੁਣ ਸਟਾਕਟਨ ਦੇ ਮੇਅਰ ਨੇ ਕੱਲ ਸਟੇਟਮੈਂਟ ਦਿੱਤੀ, ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਸੀ ਵੀ ਪ੍ਰੋਪੋਜੀਸ਼ਨ 47 ਜਿਹੜੀ ਪਾਸ ਹੋਈ ਸੀ, ਉਹਦੇ ਵੀ ਸਟੋਰਾਂ ਵਾਲੇ ਇੱਥੇ ਸੀ, ਉਹਦੀ ਵੀ ਐਸੋਸੀਏਸ਼ਨਾਂ ਇੱਥੇ ਹੀ ਸੀਗੀਆਂ 2014 ਚ। ਉਹਦੇ ਨਹੀਂ ਕਿਉਂ ਨਹੀਂ ਐਕਟ ਕੀਤਾ? ਉਸ ਪ੍ਰੋਪੋਜੀਸ਼ਨ ਕਰਕੇ ਹੀ ਕਹਿੰਦਾ ਸਮੈਸ਼ ਐਂਡ ਗ੍ਰੈਬ ਤਾਂ ਰੋਬਰੀਆਂ ਵਧੀਆਂ ਹੈਗੀਆਂ। ਸੋ ਇਹ ਜਿਹੜੀ ਸਟਾਕਟਨ ਵਾਲੀ ਇਨਸੀਡੈਂਟ ਹੋਈ, ਉਹ ਇੰਨਾ ਨੈਸ਼ਨਲ ਲੈਵਲ ਤੇ ਫੈਲੀ, ਉਹਦੇ ਕਰਕੇ ਹੁਣ ਕੱਲ ਉਹਦੇ ਤੇ ਫੈਲਨੀ ਚਾਰਜਸ ਲੱਗੇ ਹੈਗੇ ਆ। ਜਿਹੜਾ ਬੰਦਾ ਉੱਥੇ ਲੁੱਟਣ ਆਇਆ ਸੀ ਤੇ $7.5 ਲੱਖ ਦੀ ਉਹਦੀ ਜਿਹੜੀ ਆ ਬੇਲ ਹੋਈ ਹੈਗੀ ਆ। ਤੇ ਫੈਲਨੀਆਂ ਵੀ ਉਹਨੇ ਕਾਫੀ ਲਾਈਆਂ ਆ ਉਹਦੇ ਉੱਤੇ, ਬਰਗਲਰੀ, ਫਸਟ ਡਿਗਰੀ, ਕਈ ਕੁਛ ਲਾਇਆ ਹੈਗਾ। ਕਿਉਂਕਿ ਮੀਡੀਆ ਦੇ ਵਿੱਚ ਇਹ ਖਬਰ ਆ ਗਈ ਵੀ ਦੇਖੋ ਉਹ ਤਾਂ ਯਾਰ ਬਾਰ-ਬਾਰ ਚੋਰੀ ਕਰਨ ਆ ਰਿਹਾ ਸੀ। ਤੇ ਜੇ ਇਹ ਬਿੱਲ 553 ਪਾਸ ਹੋ ਜਾਂਦਾ, ਇਹਦੇ ਨਾਲ ਤੁਸੀਂ ਕਿਸੇ ਨੂੰ ਵੀ ਰੋਕ ਨਹੀਂ ਸਕਦੇ। ਤੁਹਾਡੇ ਸਟੋਰ ਤੇ, ਤੁਹਾਡੇ ਬਿਜ਼ਨਸ ਤੇ ਕੋਈ ਵੀ ਜਿਹੜਾ ਲੁੱਟਣ ਆਉਂਦਾ ਆ,
ਹੁਣ ਤਾਂ ਉਹਨੂੰ ਜ਼ਰੂਰਤ ਹੀ ਨਹੀਂ ਕੋਈ ਗਨ ਲਿਆਉਣ ਦੀ ਜਾਂ ਕੁਛ ਨੀ, ਉਹਨੂੰ ਪਤਾ ਹੀ ਆ ਵੀ ਮੈਨੂੰ ਕਿਸੇ ਨੇ ਰੋਕਣਾ ਨਹੀਂ। ਪਹਿਲਾਂ ਤਾਂ ਬੰਦਾ ਡਰਦੇ ਮਾਰੇ ਕਹਿੰਦਾ ਵੀ ਉਹਦੇ ਕੋਲ ਗਨ ਹੋਊਗੀ, ਠੀਕ ਹੈ ਕਿ ਨਹੀਂ? ਬਿਲਕੁਲ ਬਿਲਕੁਲ। ਅਸੀਂ ਨਾਲੇ ਸੈਲਫ ਸਾਡੇ ਡਿਫੈਂਸ ਨੂੰ ਜਿਹੜੇ ਬੇਸਿਕਲੀ ਮਨਫੀ ਕਰ ਰਹੇ ਆ। ਸੋ ਵੀ ਤੁਸੀਂ ਇੱਕ ਤਾਂ ਤੁਹਾਡੇ ਤੇ ਟਰੋਮਾ ਵੀ ਆ ਵੀ ਭਾਈ ਇਹ ਰੋਜ਼-ਰੋਜ਼ ਚੋਰੀ ਦੇਖੀ ਜਾਓ, ਇਹ ਕਿੱਧਰ ਦਾ ਅਮਰੀਕਾ ਹੈ? ਇਹ ਕੋਈ ਤੁੱਕ ਥੋੜ੍ਹੀ ਬਣਦੀ ਆ ਵੀ ਰੋਕੋ ਵੀ ਨਾ, ਨਹੀਂ, ਇਹਨਾਂ ਨੂੰ ਸਿਰੇ ਚੜਾਓ। ਉਹਦੇ ਵਿੱਚ ਭਾਜੀ ਕੀ ਹੁੰਦਾ ਕਿ ਚਾਹੇ ਸਟੋਰ ਓਨਰ ਨਾ ਜਿੰਨੇ ਮਰਜ਼ੀ ਆ, ਆਪਾਂ ਕਹਿ ਦਈਏ ਅਸੀਂ ਵੀ ਬਹੁਤ ਚੰਗੇ ਆ, ਤੁਸੀਂ ਵੀ ਬਹੁਤ ਚੰਗੇ ਆ, ਜਦੋਂ ਕੋਈ ਬੰਦਾ ਚੋਰੀ ਕਰਦਾ ਫੜਦਾ, ਅਸੀਂ ਆਪਣੇ ਸਰਵੇਲੈਂਸ ਜਾ ਕੇ ਸਾਡੇ ਮੈਨੇਜਰ ਦੇਖਦੇ ਆ, ਜਾਂ ਅਸੀਂ ਜਦੋਂ ਸਰਵੇਲੈਂਸ ਵੀਡੀਓ ਸਰਵੇਲੈਂਸ ਦੇਖੀਦਾ ਜਾ ਕੇ, ਤੇ ਉਹਦੇ ਵਿੱਚ ਜਦੋਂ ਦੇਖੀਦਾ ਸ਼ਾਹ ਬੰਦਾ ਜਦ ਸਮਾਨ ਚੱਕ ਕੇ ਲੈ ਗਿਆ, ਅਸੀਂ ਇੰਪਲਾਈ ਨੂੰ ਤਾਂ ਕਹਿਣਾ ਹੀ ਆ, ਉਹ ਭਾਈ ਤੂੰ ਖਿਆਲ ਨਹੀਂ ਰੱਖਦਾ, ਬੰਦਾ ਸਮਾਨ ਚੱਕ ਕੇ ਲੈ ਗਿਆ। ਅਸੀਂ ਤਾਂ ਕਹਿਣਾ ਨਾ, ਉਹਨੂੰ ਮੁੜ ਕੇ ਕਹਿਣਗੇ ਉਹਨਾਂ ਨੂੰ ਵੀ, ਉਹ ਵੀ ਇਹ ਇੰਨੇ ਕਮਲੇ ਲੋਕ ਹੈਗੇ, ਇੰਪਲਾਈਜ਼ ਵੀ ਬਹੁਤ ਸਿਆਣੇ ਹੁੰਦੇ, ਉਹਨਾਂ ਨੂੰ ਸਾਡੇ ਨਾਲੋਂ ਕਾਨੂੰਨਾਂ ਦਾ ਵੱਧ ਪਤਾ ਹੁੰਦਾ ਹੈ, ਲੇਬਰ ਲਾਜ਼ ਐਵਰੀਥਿੰਗ ਉਹਨਾਂ ਨੂੰ ਸਾਡੇ ਨਾਲੋਂ ਵੱਧ ਪਤਾ। ਸਾਨੂੰ ਨਹੀਂ ਚੀਜ਼ਾਂ ਪਤਾ ਹੁੰਦੀਆਂ ਜਿਹੜੀਆਂ ਉਹਨਾਂ ਨੂੰ ਪਤਾ ਹੁੰਦੀਆਂ ਆ। ਉਹਨਾਂ ਨੇ ਜੀ ਕਹਿਣਾ ਭਾਈ ਸਾਹਿਬ ਆ ਦੇਖ ਲਓ, ਤੁਹਾਡੇ ਸਾਹਮਣੇ ਪਿਆ, ਮੈਂ ਨਹੀਂ ਰੋਕਣਾ, ਤੇ ਉਹ ਜਾਂਦਾ ਜਾਵੇ। ਜੀ ਜੀ ਜੀ। ਇਹ- ਸੋ ਉਹ- ਇਹਦੇ ਉਹਦੇ ਸੰਬੰਧ ਦੇ ਉਹ- ਵਿੱਚ ਜਿਸ ਤਰ੍ਹਾਂ ਆਪਾਂ ਤੁਹਾਨੂੰ ਦੱਸ ਰਹੇ ਹਾਂ, SV 553 ਜੋ ਬਿੱਲ ਆ ਸੈਨੇਟ 'ਚ ਆਲਰੇਡੀ ਪਾਸ ਹੋ ਚੁੱਕਾ ਆ, ਅਸੈਂਬਲੀ ਜਾ ਰਿਹਾ। ਛੋਟੇ ਬਿਜ਼ਨਸ ਜਿੰਨੇ ਵੀ ਬਿਜ਼ਨਸਸ ਆ ਸਾਰਿਆਂ ਨੂੰ ਇਹ ਅਫੈਕਟ ਕਰ ਰਿਹਾ ਹੈਗਾ। ਤੇ ਆਪਣੀ ਕਮਿਊਨਿਟੀ ਬਹੁਤ ਵੱਡੀ ਆ, ਇਹ ਬਿਜ਼ਨਸਸ ਨੂੰ ਓਨ ਕਰਦੀ ਆ। ਸੋ ਅਗਸਤ 16 ਨੂੰ ਦੁਪਹਿਰੇ 2 ਵਜੇ ਤੋਂ ਲੈ ਕੇ 4 ਵਜੇ ਪ੍ਰੋਟੈਸਟ ਹੋ ਰਿਹਾ, ਤਾਂ ਕਿ ਸਾਰੇ ਜੋ ਆਪਣੇ ਇਲੈਕਟਿਡ ਆਫੀਸ਼ੀਅਲਸ ਆ ਉਹਨਾਂ ਨੂੰ ਪਤਾ ਲੱਗ ਸਕੇ ਵੀ ਭਾਈ ਅਸੀਂ ਇਹਦਾ ਵਿਰੋਧ ਕਰ ਰਹੇ ਹੈਗੇ ਆ। ਇਹਦੇ ਸੰਬੰਧ ਦੇ ਵਿੱਚ ਇੱਕ ਵਾਰੀ ਫੇਰ ਮੈਂ ਜਸਕਰਨ ਸਿੰਘ ਸੋਤਾ ਹੋਣਾ ਭਾਜੀ ਦਾ ਨੰਬਰ ਦੇ ਦੇਣਾ, 408 910 9429 4089109429। ਤੇ ਅਸੀਂ ਜਿਹੜਾ ਫਲਾਇਰ ਬਣਾ ਕੇ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ ਪਾਤਾ। ਪਲੀਜ਼ ਇਹ ਫਲਾਇਰ ਨੂੰ ਪ੍ਰਿੰਟ ਕਰਕੇ ਆਪਣੇ ਆਪਣੇ ਸਟੋਰ ਦੇ ਜਿਹੜਾ ਡੋਰ ਆ ਉੱਥੇ ਵੀ ਲਾਓ, ਤੇ ਨਾਲ ਦੀ ਨਾਲ ਆਪਣੇ ਅਸੈਂਬਲੀ ਮੈਂਬਰ ਜਿਹੜੇ ਆ ਤੁਹਾਡੇ ਏਰੀਆ ਦੇ ਗੂਗਲ ਸਰਚ ਕਰ ਲਓ, ਅੱਧਾ ਸੈਕਿੰਡ ਲੱਗਦਾ, 1 ਸੈਕਿੰਡ, ਤੇ ਉੱਥੇ ਤੁਸੀਂ ਕਾਲਾਂ ਕਰੋ ਆਪ ਵੀ। ਤੇ ਇੱਕ ਜ਼ਰੂਰ ਬੇਨਤੀ ਆ ਵੀ ਜਿੰਨਿਆਂ ਨੇ ਆਣਾ, ਕਈ ਵਾਰੀ ਕੀ ਹੁੰਦਾ ਨਾ, ਆਪਾਂ ਸਾਰੇ ਬਸ ਬੰਦੇ ਚੱਲ ਜਾਂਦੇ ਆ, ਪਰਿਵਾਰਾਂ ਸਮੇਤ ਆਓ, ਕਿਉਂਕਿ ਸਾਰਾ ਪਰਿਵਾਰ ਹੀ ਸਾਡਾ ਇਹ ਬਿਜ਼ਨਸ ਜਿਹੜੇ ਆ ਉਹਨਾਂ ਤੋਂ ਪਲਦਾ ਹੈਗਾ। ਜੀ ਬਿਲਕੁਲ ਬਿਲਕੁਲ ਪਰਿਵਾਰਾਂ ਸਮੇਤ ਆਓ। ਅਸੀਂ ਪਾਣੀ ਦਾ ਪ੍ਰਬੰਧ ਰੱਖਾਂਗੇ, ਉੱਥੇ ਗਰਮੀ ਥੋੜੀ ਜਿਹੀ ਜ਼ਿਆਦਾ ਹੋਣੀ ਆ, ਤੇ ਉੱਥੇ ਇੱਕ ਕੋਸ਼ਿਸ਼ ਜ਼ਰੂਰ ਕਰਾਂਗੇ, ਅਸੀਂ ਟਰੈਸ਼ ਬੈਗਸ ਵੀ ਨਾਲ ਲੈ ਕੇ ਆਵਾਂਗੇ। ਪਾਣੀ ਦੇ ਵੀ ਅਸੀਂ ਜਿੰਨੇ ਵੀ ਸਭ ਤੋਂ ਵੱਧ ਤੋਂ ਵੱਧ ਕੇਸ ਲੈ ਕੇ ਆਵਾਂਗੇ, ਜਿੱਦਾਂ ਕੋਸ਼ਿਸ਼ ਕਰਾਂਗੇ ਵੀ ਵੱਧ ਤੋਂ ਵੱਧ ਪਾਣੀ ਉੱਥੇ ਹੋਵੇ ਤੁਹਾਡੇ ਪੀਣ ਲਈ। ਪਰ ਮੇਰੀ ਸਾਡੇ ਸਾਰਿਆਂ ਵੱਲੋਂ ਇਹ ਬੇਨਤੀ ਆ ਕਿ ਤੁਸੀਂ ਨਾ ਜਦੋਂ ਪਾਣੀ ਪੀ ਚੱਕੋ ਤੇ ਬੋਤਲ ਨੂੰ ਟਰੈਸ਼ ਕੈਨ ਸੁੱਟ ਦਿਓ, ਕਿਉਂਕਿ ਜਾਣ ਤੋਂ ਪਹਿਲਾਂ ਆਪਾਂ ਸਾਰੀ ਸਫਾਈ ਕਰਕੇ ਜਾਣੀ। ਉਹਨਾਂ ਦੀ ਇਹ ਵੀ ਰਿਕੁਐਸਟ ਹੈ ਕਿ ਭਾਈ ਜਿਹੜੇ ਸਾਡੇ ਆਲਰੇਡੀ ਟਰੈਸ਼ ਕੈਨਸ ਉੱਥੇ ਰੱਖਿਆ, ਉਹਨਾਂ ਨੂੰ ਭਰ ਕੇ ਨਾ ਭੱਜ ਜਿਓ, ਆਪਣੇ ਟਰੈਸ਼ ਬੈਗ ਲੈ ਕੇ ਆਇਓ ਤੁਸੀਂ, ਤਾਂ ਕਿ ਆਪਾਂ ਸਾਰਾ ਕੁਝ ਮੁੜ ਕੇ ਇੱਕ ਵਾਰੀ ਦੀ ਗੱਲ ਨਹੀਂ ਹੈਗੀ। ਇੱਕ ਤਾਂ ਜਦੋਂ ਆਪਾਂ ਆਪਣੀ ਆਇਡੈਂਟੀਟੀ ਹੈ ਜਿਹੜੀ ਸਾਰਿਆਂ ਦੀ, ਆਪਣੇ ਪੰਜਾਬੀਆਂ ਦੀ, ਖਾਸ ਕਰਕੇ ਸਿੱਖਾਂ ਦੀ, ਆਪਾਂ ਲੱਖਾਂ ਚੋਂ ਵੀ ਖੜੇ ਦੱਸਦੇ ਨੇ, ਉੱਥੇ ਜ਼ਿਆਦਾ ਸਾਡੇ ਜਿਹੜੇ ਭੈਣ ਭਰਾ, ਚਲੋ ਅਸੀਂ ਤਾਂ ਬੜੇ ਕਿਰਤਘਨ ਬੰਦੇ ਆ, ਅਸੀਂ ਕਈ ਵਾਰੀ ਪੱਗ ਨਹੀਂ ਬੰਨਦੇ, ਜਿਨ੍ਹਾਂ ਨੇ ਪੱਗ ਬੰਨੀ ਹੁੰਦੀ ਆ ਦੂਰੋਂ ਦੱਸਦੇ। ਅਸੀਂ ਨਹੀਂ ਚਾਹੁੰਦੇ ਕਿ ਸਾਡੀ ਕਮਿਊਨਿਟੀ ਦੇ ਉੱਪਰ ਸਾਡੇ ਧਰਮ ਤੋਂ ਭਗੋ ਯਾਰ ਇਹ ਬੰਦੇ ਦਾ ਗੰਦ ਪਾ ਕੇ ਭੱਜ ਗਿਆ। ਜੋ ਪਲੀਜ਼ ਤੁਹਾਡੇ ਅੱਗੇ ਇਹ ਹੱਥ ਜੋੜ ਕੇ ਬੇਨਤੀ ਆ, ਜੋ ਵੀ ਜੇ ਤੁਸੀਂ ਆਪਣੇ ਖਾਣ ਲਈ ਕੁਝ ਚਿਪਸਾਂ ਦਾ ਬੈਗ ਲੈ ਕੇ ਆ ਰਹੇ ਹੋ, ਜਾਂ ਕੋਈ ਸੈਂਡਵਿਚ ਲੈ ਕੇ ਆ ਰਹੇ ਹੋ, ਜਾਂ ਪਾਣੀ ਉੱਥੋਂ ਪੀ ਰਹੇ ਹੋ, ਜਾਂ ਆਪਣਾ ਕੋਈ ਡਰਿੰਕ ਲੈ ਕੇ ਆ ਰਹੇ ਹੋ, ਪਲੀਜ਼ ਉਹ ਸਾਰਾ ਜਿਹੜਾ ਸਮਾਨ ਹੈ ਜਿੱਥੇ ਜਿੱਥੇ ਡੈਜਿਗਨੇਟਡ ਟਰੈਸ਼ ਬੈਗ ਲੱਗੇ ਹੋਣਗੇ ਉਹਨਾਂ 'ਚ ਪਾ ਦਿਓ, ਅਸੀਂ ਆਪੇ ਸਾਫ਼ ਕਰ ਲਵਾਂਗੇ ਬਾਕੀ ਸਾਰਾ ਚੱਕ ਕੇ। ਦੂਜੀ ਗੱਲ ਇਹ ਆ ਕਿ ਤੁਸੀਂ ਬਿਲਕੁਲ, ਆਪਾਂ ਇਹ ਪੀਸਫੁਲ ਪ੍ਰੋਟੈਸਟ ਆ, ਇਹਦੇ ਵਿੱਚ ਕੋਈ ਆਪਾਂ ਉੱਥੇ ਨਾਅਰੇਬਾਜ਼ੀ ਨਹੀਂ, ਕੋਈ ਹੁੱਲੜਬਾਜ਼ੀ ਨਹੀਂ, ਕੋਈ ਉੱਥੇ ਇਦਾਂ ਦੀ ਗੱਲ ਨਹੀਂ ਹੈਗੀ। ਆਪਾਂ ਸਿਰਫ ਆਪਣਾ ਪ੍ਰੋਟੈਸਟ ਉਹਨਾਂ ਨੂੰ ਆਪਣਾ ਸ਼ੋਅ ਕਾਜ਼ ਕਰਨ ਜਾ ਰਹੇ ਹਾਂ, ਤੇ ਇਹਦੇ ਵਿੱਚ ਆਪਾਂ ਸਾਰਿਆਂ ਨੂੰ ਉੱਥੇ ਇਦਾਂ ਦੀ ਇੱਕ ਮਿਸਾਲ ਪੈਦਾ ਕਰਕੇ ਆਉਣਾ ਕਿ ਨਹੀਂ ਯਾਰ ਅਸੀਂ ਵੀ ਪੀਸਫੁਲ ਪ੍ਰੋਟੈਸਟ ਕਰ ਸਕਦੇ ਹਾਂ, ਤੇ ਸਾਨੂੰ ਵੀ ਤੇ ਇਹਨਾਂ ਦੇ ਜਿਹੜੇ ਇੱਥੋਂ ਦੇ ਪੋਲੀਟੀਸ਼ੀਅਨਸ ਆ, ਸਾਨੂੰ ਵੀ ਉਹਨਾਂ ਨੂੰ ਝੁਕਾਉਣਾ ਆਉਂਦਾ, ਅਸੀਂ ਉਹਨਾਂ ਦੇ ਬਰਾਬਰ ਖੜ ਸਕਦੇ ਹਾਂ ਆ ਕੇ। ਜੀ ਬਿਲਕੁਲ। ਕੁਝ ਬੈਨਰ ਵਗੈਰਾ ਫੜੇ ਹੋਣੇ ਆ, ਬਾਕੀ 4-5 ਬੁਲਾਰੇ ਹੋਣਗੇ, ਬੜਾ ਲੰਮਾ ਟਾਈਮ ਵੀ ਨਹੀਂ ਹੋਣਾ, ਤੇ ਇਹ ਪ੍ਰੈਜ਼ੈਂਸ ਆਪਾਂ ਦੱਸਣਾ, ਕਿਉਂਕਿ ਹੁਣ ਇਹ ਬਹੁਤ ਰਾਈਟ ਟਾਈਮ ਆ ਪ੍ਰੋਟੈਸਟ ਕਰਨ ਦਾ। ਕਿਉਂਕਿ ਜਿੰਨਾ ਵੀ ਨੈਸ਼ਨਲ ਮੀਡੀਆ ਆ, ਜਿੰਨਾ ਵੀ ਤੁਸੀਂ ਸਰਚ ਕਰਕੇ ਦੇਖ ਲਓ, ਹੁਣ ਇਹ ਆ ਰਿਹਾ ਵੀ ਜਿਹੜੇ ਸਿੱਖ EMPLOYEES ਨੇ ਸਟਾਕਟਨ 'ਚ ਕੀ ਕੀਤਾ। ਹੁਣ EMPLOYEE ਤਾਂ EMPLOYEE ਹੁੰਦੇ, ਮੈਟਰ ਨਹੀਂ ਕਰਦਾ ਸਿੱਖ ਦਾ, ਪਰ ਹੈਡਿੰਗ ਇਹੀ ਜਾ ਰਿਹਾ, ਸਿੱਖ EMPLOYEES। ਸੋ ਉੱਥੇ ਮੈਜੋਰਟੀ 'ਚ ਆਪਣੇ ਸਿੱਖ ਹੀ ਹੋਣੇ ਆ, ਪੰਜਾਬੀ ਹੋਣੇ ਆ ਪ੍ਰੋਟੈਸਟ ਕਰਨ ਨੂੰ, ਪਰ ਹੋਰ ਕਮਿਊਨਿਟੀਆਂ ਵੀ ਬਹੁਤ ਜ਼ਿਆਦਾ, ਜਿਸ ਤਰ੍ਹਾਂ ਜਸਕਰਨ ਭਾਜੀ ਨੇ ਦੱਸਿਆ, ਸੀਰੀਅਨ, ਹੋਰ ਗੋਰੇ ਵੀ ਬਹੁਤ ਸਾਰੇ ਜਿਹੜੇ ਆ ਰਹੇ, ਕਿਉਂਕਿ ਹਰ ਇੱਕ ਬੰਦਾ ਇਹਦੇ ਨਾਲ ਅਫੈਕਟਡ ਹੈਗਾ। ਹਾਂਜੀ, ਸਾਡੇ ਕੋਲ 4-5 ਆਲਰੇਡੀ ਭਾਜੀ ਜਿਹੜੇ ਵੱਡੀਆਂ ਕੰਪਨੀ ਦੇ ਬੁਲਾਰੇ, ਅਸੀਂ ਉਹਨਾਂ ਨੂੰ ਕਹਿ ਦਿੱਤਾ ਕਿ ਹਰੇਕ ਨੂੰ ਹੀ 2 ਤੋਂ 3 ਮਿੰਟ ਦੇਣੇ ਆ। ਜੇ ਹੋਰ ਕਿਸੇ ਨੇ ਵੀ ਉੱਥੇ, ਅਸੀਂ ਚਾਹੁੰਦੇ ਕਿ ਜਿਹੜੇ ਸਾਡੇ ਮੋਸਟਲੀ ਕਾਂਗਰਸਮੈਨ ਜਾਂ ਸੈਨੇਟਰਸ ਉਹ ਵੀ ਆਉਣਗੇ, ਉਹਨਾਂ ਨੂੰ ਵੀ 2-2 ਮਿੰਟ ਦਿੱਤੇ ਜਾਣਗੇ। ਮੀਡੀਆ ਉੱਥੇ ਹੋਊਗਾ,
ਨਾਲ ਮੈਂ ਹੋਰ ਤੁਹਾਨੂੰ ਦੱਸ ਦਿਆਂ ਕਿ ਭਾਜੀ ਸੋਮਵਾਰ ਆ ਰਿਹਾ ਆ, ਉਦੋਂ ਨੂੰ ਮੇਰਾ ਖਿਆਲ ਹੈ ਕਿ 14 ਤਰੀਕ ਆ ਇਹ, ਜੀ ਹਾਂ 14 ਤਰੀਕ ਸੋਮਵਾਰ ਨੂੰ। ਜੀ ਉਦੋਂ ਨੂੰ ਅਸੀਂ ਰੈਡਿੰਗ, ਸਿਟੀ ਆਫ ਰੈਡਿੰਗ, ਸਿਟੀ ਹਾਲ ਦੇ ਸਾਹਮਣੇ, ਕੋਰਟ ਦੇ ਸਾਹਮਣੇ ਸਾਡਾ ਇੱਥੋਂ ਰੋਸ ਮੁਜ਼ਾਹਰਾ ਅਸੀਂ ਉੱਥੋਂ ਸ਼ੁਰੂ ਕਰ ਰਹੇ ਹਾਂ। ਸਾਡੀ ਰੈਡਿੰਗ ਗ੍ਰੇਟਰ ਏਰੀਆ ਰੈਡਿੰਗ ਦੀ ਜਿਹੜੀ ਸੰਗਤ ਹੈ, ਰੈਡਿੰਗ, ਕਾਰਨਿੰਗ, ਰੈਡ ਬਲੱਫ, ਇੱਧਰੋਂ ਵਿਲੀਅਮ, ਜਿੰਨੇ ਵੀ ਲੋਕ ਹੈਗੇ, ਜਿੰਨੇ ਵੀ ਵੱਧ ਤੋਂ ਵੱਧ ਆ ਸਕਦੇ ਆ, ਅਸੀਂ ਇੱਥੇ ਹੀ ਸਾਡੇ ਜਿਹੜੇ ਇੱਥੋਂ ਦੇ ਅਸੈਂਬਲੀ ਵਾਲੇ ਆ, ਅਸੀਂ ਉਹਨਾਂ ਨੂੰ ਵੀ ਸੱਦਿਆ ਆ। ਉਹਨਾਂ ਨੇ ਆਪ ਅਪਰੋਚ ਕੀਤਾ ਸਾਨੂੰ, ਅਸੀਂ ਕਿਹਾ ਤੁਸੀਂ ਆਓ ਤੇ ਅਸੀਂ ਇੱਥੋਂ ਉਦੋਂ ਨੂੰ ਸ਼ੁਰੂ ਕਰ ਦੇਣਾ। ਤੁਸੀਂ ਏਡੀ ਦੂਰ ਭਾਵੇਂ ਸਾਰੇ ਜਣੇ ਨਾ ਆਇਓ, ਪਰ ਸੈਕਰਾਮੈਂਟੋ ਇਜ਼ ਇਨ ਦਾ ਮਿਡਲ, ਸਾਡੀ ਕੈਪੀਟਲ ਆ, ਉੱਥੇ ਤੁਸੀਂ ਸਾਰੇ ਜ਼ਰੂਰ ਜ਼ਰੂਰ ਪਹੁੰਚੇ। ਅਸੀਂ ਆਇਓ। ਤੁਹਾਨੂੰ ਇਹ ਦੱਸਦੇ ਕਿ ਅਸੀਂ ਆਪਣੇ ਸ਼ਹਿਰ ਤੋਂ ਆਲਰੇਡੀ ਇਹ ਕੰਮ ਸ਼ੁਰੂ ਸੋਮਵਾਰ ਨੂੰ ਕਰ ਦੇਣਾ। ਜੀ ਜਿਹੜੇ ਉੱਥੇ ਬੈਨਰਸ ਆਪਾਂ ਫੜਨੇ ਆ ਜਾਂ ਪੋਸਟਰਸ ਆ, ਉਹ ਅਸੀਂ ਆਲਰੇਡੀ ਛਪਵਾ ਰਹੇ ਹਾਂ ਇੱਥੋਂ, ਪਰ ਤੁਸੀਂ ਆਪਣੇ ਸਟੋਰਾਂ ਤੇ ਲਾਉਣ ਲਈ, ਆਪਣੇ ਕਸਟਮਰਸ ਨੂੰ ਦੇਣ ਲਈ ਇੰਨੀ ਕੁ ਜ਼ਰੂਰ ਤੁਸੀਂ ਹਿੰਮਤ ਕਰਿਓ ਕਿ ਉਹ ਤੁਸੀਂ ਆਪਣੇ ਪ੍ਰਿੰਟਰ ਤੇ ਪ੍ਰਿੰਟ ਕਰ ਲਓ, ਕਿਨਕੋ ਤੋਂ ਜਾਂ ਫੈਡੈਕਸ ਦੇ ਆਫਿਸ ਤੋਂ ਪ੍ਰਿੰਟ ਕਰਵਾ ਲਿਓ। ਜੇ ਤੁਸੀਂ ਨਹੀਂ ਵੀ ਕੋਈ ਕਰਵਾ ਸਕਦੇ ਤਾਂ ਭਾਈ ਸਾਨੂੰ ਫੋਨ ਕਰ ਦਿਓ, ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਲਾਗੇ ਛਾਗੇ ਕੋਈ ਆਫਿਸ ਲੱਭ ਕੇ ਉੱਥੇ ਪ੍ਰਿੰਟ ਕਰਵਾ ਕੇ ਅਸੀਂ ਪੈਸੇ ਦੇ ਦਈਏ। ਪਰ ਏਡੀ ਕੋਈ ਗੱਲ ਨਹੀਂ ਗੀ ਹੈਗੀ। ਜੇ ਤੁਸੀਂ ਕਰਵਾ ਲਓਗੇ ਤਾਂ ਬਹੁਤ ਵਧੀਆ ਗੱਲ ਹੈ, ਜੇ ਤੁਹਾਨੂੰ ਲੱਗਦਾ ਕਿ ਅਸੀਂ ਪੈਸੇ ਦੇਈਏ ਤਾਂ ਅਸੀਂ ਉਹ ਵੀ ਦੇ ਦੇਵਾਂਗੇ, ਪਰ ਤੁਸੀਂ ਇਹ ਹਿੰਮਤ ਕਰੋ ਤੇ ਹੈਲਪ ਜ਼ਰੂਰ ਕਰੋ ਇਸ ਕੰਮ ਦੇ ਵਿੱਚ। ਬਾਕੀ ਓਪਨ ਆ, ਹਰ ਇੱਕ ਆਪਣਾ ਭੈਣ ਭਰਾ ਜਿਹੜਾ ਵੀ ਕੋਈ ਬਿਜ਼ਨਸ ਓਨ ਕਰਦਾ, ਕੋਈ ਆਪਣਾ ਇਲੈਕਟਡ ਆਫੀਸ਼ੀਅਲ ਆ, ਕਿਸੇ ਨੂੰ ਤੁਸੀਂ ਬੁਲਾਣਾ ਆ ਇਸ ਬਿੱਲ ਦੇ ਜਿਹੜਾ ਵਿਰੋਧ ਦੇ ਵਿੱਚ, ਜ਼ਰੂਰ ਉਹ ਤੁਸੀਂ ਜਸਕਰਨ ਭਾਜੀ ਨੂੰ ਕੰਟੈਕਟ ਕਰ ਲਿਓ। ਕੋਈ ਇਹ ਨਹੀਂ ਹੈ ਵੀ ਇਹਨਾਂ ਦਾ ਹੀ ਪ੍ਰੋਗਰਾਮ ਆ, ਇਹ ਸਾਡੇ ਸਾਰੇ ਹੀ ਜਿਹੜੇ ਬਿਜ਼ਨਸ ਓਨਰਸ ਆ, ਸਾਰਿਆਂ ਦਾ ਪ੍ਰੋਗਰਾਮ। ਇੱਕ ਆਪਾਂ ਨੂੰ ਕਹਿ ਲਓ ਵੀ ਸੁਜੈਸ਼ਨਸ ਵੀ ਆਈਆਂ ਆ ਫੇਸਬੁੱਕ ਦੇ ਉੱਤੇ ਪੋਸਟਰ ਤੋਂ ਬਾਅਦ, ਵੀ ਉੱਥੋਂ ਦੇ ਲੋਕਲ ਮੀਡੀਆ ਦੇ ਨਾਲ ਵੀ ਜ਼ਰੂਰ ਕੰਟੈਕਟ ਕਰ ਲਿਓ, ਉਹਨਾਂ ਨੂੰ ਆਪਣੀ ਇੱਕ ਪ੍ਰੈਸ ਰਿਲੀਜ਼ ਬਣਾ ਕੇ ਘੱਲਣ ਦੀ ਕੋਸ਼ਿਸ਼ ਕਰੋ। ਬਾਕੀ ਆਪਣੇ ਜਿਹੜੇ ਫਲਾਇਰ ਆ, ਕੱਲੇ ਅਸੈਂਬਲੀ ਮੈਨ ਜਿਹੜਾ ਆ ਉਹਦੇ ਦਫ਼ਤਰ ਦੇ ਵਿੱਚ ਜ਼ਰੂਰ ਪਹੁੰਚਾਓ। ਅੰਦਰ ਤੁਸੀਂ ਕੈਪੀਟਲ 'ਚ ਜਾ ਸਕਦੇ ਆ, ਉਤੋਂ ਇੱਕ ਅੱਧਾ ਦਿਨ ਪਹਿਲਾਂ ਡਿਊਟੀ ਲਾਓ ਸਾਰਿਆਂ ਦੀ, ਵੀ ਆਹ ਜਿਹੜੀ ਚੀਜ਼ ਦੇ ਉੱਤੇ ਪ੍ਰੋਟੈਸਟ ਹੋ ਰਿਹਾ, ਤਾਂ ਜੋ ਸਾਰਿਆਂ ਨੂੰ ਪਤਾ ਲੱਗੇ। ਚਾਹੇ ਈਮੇਲ ਕਰੋ, ਚਾਹੇ ਫੋਨ ਕਰੋ। ਬਾਕੀ ਜਿਹੜਾ ਆ ਉਹ ਸਾਰੀਆਂ ਚੀਜ਼ਾਂ ਦਾ ਵੀ ਧਿਆਨ ਰੱਖੋ। ਵੱਧ ਤੋਂ ਵੱਧ ਜਿੰਨਾ ਰੌਲਾ ਪਾਉਂਗੇ ਉਹਦਾ ਹੀ ਪਤਾ ਲੱਗਣਾ ਆ। ਸੋ ਅੱਜ ਜ਼ਮਾਨਾ ਹੀ ਅੱਜ ਕੱਲ੍ਹ ਇੱਦਾਂ ਦਾ, ਹੁਣ ਬੰਦਾ ਕਰੇ ਕੀ, ਇਹ ਕਰਨਾ ਹੀ ਜਿਹੜਾ ਉਹ ਪੈਣਾ ਆ। ਸੋ ਇਹ ਤੇ ਵੀ ਜ਼ਰੂਰ ਗੌਰ ਫਰਮਾਇਓ ਜੀ। ਸੋ ਸਾਰੇ ਅਸੈਂਬਲੀਮੈਨਾਂ ਦੀ ਈਮੇਲ ਵੀ ਹੈਗੀ, ਫੋਨ ਵੀ ਹੈਗੇ ਆ। ਤੁਸੀਂ ਜਦੋਂ ਕਾਲ ਕਰਦੇ ਨਾ, ਉਹ ਬਸ ਇੰਨਾ ਹੀ ਪੁੱਛਦੇ ਵੀ ਤੁਸੀਂ ਕਿਹੜੇ ਡਿਸਟ੍ਰਿਕਟ ਤੋਂ ਜੀ। ਮੈਂ 25 ਡਿਸਟ੍ਰਿਕਟ, ਜਿੱਦਾਂ ਡੇਵਿਡ ਕੋਰਟੀਜ਼ੀ ਦਾ ਆ, ਹਰ ਇੱਕ ਦਾ ਅਲੱਗ-ਅਲੱਗ ਆ। ਮੇਰਾ ਆਹ ਨਾਂ ਆ ਤੇ ਮੇਰਾ ਫੋਨ ਆ ਤੇ ਮੈਂ ਇਸ ਬਿੱਲ ਦੇ ਅਗੇਂਸਟ ਆ। ਕਾਹਦੇ ਅਗੇਂਸਟ ਆ? ਵੀ ਇਹ ਇੱਕ ਤਰ੍ਹਾਂ ਦੇ ਨਾਲ ਜਿਹੜੇ ਕ੍ਰਿਮੀਨਲਸ ਆ ਉਹਨਾਂ ਨੂੰ ਫ੍ਰੀ ਐਕਸੈਸ ਹੈਗਾ ਆ, ਵੀ ਉਹਦੇ ਅਗੇਂਸਟ ਆ ਤੇ ਸਾਡਾ ਸਾਥ ਦਿਓ। ਬਸ ਇੰਨਾ ਕੁ ਪੁੱਛਦੇ ਹੋ, ਡਿਟੇਲ 'ਚ ਨਹੀਂ ਪੁੱਛਦੇ ਹੈਗੇ। ਤੇ ਕਿਉਂਕਿ ਹਰ ਇੱਕ ਅਸੈਂਬਲੀਮੈਨ ਕੋਲ ਜਾਣਾ ਚਾਹੀਦਾ, ਕਿਉਂਕਿ ਵੋਟ ਹਰ ਇੱਕ ਦੀ ਅਲੱਗ-ਅਲੱਗ ਹੈਗੀ ਆ। ਜਦੋਂ ਸੈਨੇਟ 'ਚ ਵੀ ਪਾਸ ਹੋਇਆ, ਮੇਰੇ ਖਿਆਲ ਨਾਲ 8 ਜਾਂ 9 ਜਣੇ ਅਗੇਂਸਟ ਸੀ, 29 ਜਣੇ ਹੱਕ 'ਚ ਸੀਗੇ। ਪਰ ਉਦੋਂ ਕਿਸੇ ਨੂੰ ਪਤਾ ਹੀ ਨਹੀਂ ਸੀ ਵੀ ਇਹ ਬਿੱਲ ਦਾ ਆਹ ਨੁਕਸਾਨ ਹੋਣਾ ਹੈਗਾ। 8-9 ਸੀ, 29 ਹੱਕ 'ਚ ਤੇ ਬਿਲਕੁਲ ਜੀ। ਸਾਡੇ ਨੇ ਇੱਥੋਂ ਜਿੱਦਾਂ ਅਸੀਂ ਡਿਊਟੀ ਲਾਈ, ਤਿੰਨ ਵੀਰ ਲੱਗੀਆਂ, ਜਿੱਦਾਂ ਜਗਦੀਪ ਸਿੰਘ ਰੰਧਾਵਾ, ਪ੍ਰਭਜੋਤ ਰੰਧਾਵਾ ਤੇ ਦਾਸ, ਅਸੀਂ ਤਿੰਨੇ ਜਾਣੇ ਲੱਗੇ ਆ। ਇਸ ਵੇਲੇ ਸਾਡੇ ਵਿੱਚੋਂ ਮੈਂ ਤੁਹਾਡੇ ਨਾਲ ਰੇਡੀਓ ਤੇ ਲੱਗਿਆ ਹੋਇਆ। ਜਗਦੀਪ ਇਸ ਵੇਲੇ ਸਾਡੇ ਇੱਥੋਂ ਦਾ ਜਿਹੜਾ ਲੋਕਲ ਅਸੈਂਬਲੀਮੈਨ ਆ ਉਹਦੇ ਨਾਲ, ਤੇ ਸਾਡੇ ਮੇਅਰ ਨਾਲ ਮੈਂ ਉੱਥੋਂ ਉੱਠ ਕੇ ਤੁਹਾਡੇ ਨਾਲ ਪ੍ਰੋਗਰਾਮ ਕਰਨ ਆ ਗਿਆ। ਉਹਦੀ ਮੀਟਿੰਗ ਉਹਨਾਂ ਨਾਲ ਚੱਲ ਰਹੀ ਆ। ਬੰਦੇ ਸਾਰੇ ਸਾਨੂੰ ਬਹੁਤ ਸਪੋਰਟਿਵ ਆ ਇੱਥੋਂ ਦੇ। ਤੇ ਸਵੇਰੇ ਮੈਨੂੰ ਇੱਥੋਂ ਮੇਅਰ ਦਾ ਵੀ ਫੋਨ ਆਇਆ ਸੀਗਾ, ਉਹਨੇ ਮੈਨੂੰ ਟੈਕਸਟ ਵੀ ਭੇਜਿਆ ਕਿ ਸਾਨੂੰ ਤਾਂ ਬਿੱਲ ਦੀ ਪਤਾ ਹੀ ਨਹੀਂ ਗਿਆ ਕਿ ਇਦਾਂ ਦਾ ਬਿੱਲ ਆ ਗਿਆ, ਵੀ ਸਾਨੂੰ ਉਹਦੀ ਕਾਪੀ ਭੇਜੋ। ਅਸੀਂ ਉਹਨਾਂ ਨੂੰ ਇੱਥੋਂ ਦੇ ਜਿਹੜੇ ਸਾਡੇ ਲੋਕਲ, ਸਾਡੇ ਡਿਸਟ੍ਰਿਕਟ ਦੇ ਜਾਂ ਸਾਡੇ ਏਰੀਏ ਦੇ ਪੋਲੀਟੀਸ਼ੀਅਨਸ ਆ, ਉਹ ਸਾਰੇ ਸਾਨੂੰ ਆਲਰੇਡੀ ਅਪਰੋਚ ਕਰ ਚੁੱਕੇ ਆ, ਜਾਂ ਅਸੀਂ ਉਹਨਾਂ ਨੂੰ ਅਪਰੋਚ ਕਰ ਰਹੇ ਹਾਂ ਤੇ ਅਸੀਂ ਆਲਰੇਡੀ ਉਹਨਾਂ ਦੇ ਨਾਲ ਕਲੋਜ਼ ਕਰ ਰਹੇ ਹਾਂ। ਤੇ ਜਿਹੜੇ ਸਟੋਰ ਆਪਾਂ ਦੱਸਿਆ ਸੀਗਾ ਵੀ ਕਲੋਜ਼ ਕਰਨੇ ਆ, ਉਹ ਅਸੀਂ ਫੋਰਸਫੁਲੀ ਕਿਸੇ ਨੂੰ ਨਹੀਂ ਕਹਿ ਰਹੇ ਹੈਗੇ। ਜਿਹੜੇ ਭੈਣ ਭਰਾ ਕਰ ਸਕਦੇ ਆ 11 ਤੋਂ 1 ਤੱਕ ਉਹ ਕਰ ਲੈਣ, ਉਹਦਾ ਤੁਸੀਂ ਉਹੀ ਰੱਖੋ 11 ਤੋਂ 1। ਬਾਕੀ ਆਪਣਾ ਪ੍ਰੋਟੈਸਟ ਦਾ ਟਾਈਮ ਚੇਂਜ ਹੋਇਆ ਆ, ਉਹਦੇ ਵਿੱਚ ਇਹ ਵੀ ਜਿਹੜਾ ਕਰ ਸਕਦਾ ਅੱਧੇ ਘੰਟੇ ਲਈ, 1 ਘੰਟੇ ਲਈ। ਜੇ ਤੁਸੀਂ ਨਹੀਂ ਕਰਨਾ ਚਾਹੁੰਦੇ ਜਾਂ ਨਹੀਂ ਕਰ ਸਕਦੇ ਹੈਗੇ, ਕਈ ਭੈਣਾਂ ਭਰਾਵਾਂ ਦਾ ਵੀ ਸੁਝਾਅ ਆਇਆ ਸੀਗਾ ਕਿ ਯਾਰ ਜਿਹਨਾਂ ਲੋਕਾਂ ਨੂੰ ਨਹੀਂ ਵੀ ਪਤਾ ਹੈਗਾ ਬਿੱਲ SB 553 ਇਸ ਕੰਮ ਲਈ, ਜੇ ਉਹਨਾਂ ਨੂੰ ਪਤਾ ਲੱਗਿਆ ਮੁੜ ਕੇ ਉਹ ਡੰਡਾ ਚੱਕੇ ਸਾਨੂੰ ਚੱਕਣ ਆ ਗਿਆ ਸਮਾਨ। ਦੇਖੋ ਇਹਦਾ ਅਲਟੀਮੇਟਲੀ ਪਤਾ ਲੱਗਣਾ ਹੀ ਆ ਭਾਜੀ, ਕਿਉਂਕਿ ਜਦੋਂ ਬਿੱਲ ਪਾਸ ਹੋਇਆ ਇਹ ਪੂਰਾ ਪਤਾ ਲੱਗਣਾ, ਕਿਉਂਕਿ ਜਿਹੜੇ ਤੁਹਾਨੂੰ ਪਤਾ ਆ ਵੀ ਇਹ ਤਾਂ ਲੁਕਣਾ ਨਹੀਂ। ਹੁਣ ਪ੍ਰੋਪੋਜੀਸ਼ਨ 47 ਦੇ ਨਤੀਜੇ ਆਪਾਂ ਦੇਖਦੇ ਹੀ ਹੈਗੇ ਆ, ਠੀਕ ਹੈ ਕਿ ਨਹੀਂ? ਬਿਲਕੁਲ ਹਾਂ, ਕਿਉਂਕਿ ਉਹਨਾਂ ਦਾ ਚਲੋ ਉਹਨਾਂ ਦਾ ਅਸੀਂ ਉਹਨਾਂ ਦਾ ਵੀ ਇਹ ਵਾਜਬ ਆ, ਉਹਨਾਂ ਦਾ ਮੁੱਦਾ ਉਠਾਉਣਾ ਇਹ। ਪਰ ਅਸੀਂ ਉਹਨਾਂ ਨੂੰ ਕਹਿੰਦੇ ਕਿ ਜੇ ਪ੍ਰੋਪੋਜੀਸ਼ਨ 47 ਦਾ ਉਹਨਾਂ ਨੂੰ ਪਤਾ ਲੱਗ ਗਿਆ ਵੀ 950 ਤੋਂ ਥੱਲੇ ਸਾਨੂੰ ਕਿਹੜਾ ਕਿਸੇ ਨੇ ਕੁਛ ਕਹਿਣਾ, ਇਹਦਾ ਵੀ ਉਹਨਾਂ ਨੂੰ ਪਤਾ ਲੱਗੇ ਜਾਣਾ ਆ। ਤੇ ਬਾਕੀ ਕਰਨ ਦੀ ਕੋਈ ਲੋੜ ਨਹੀਂ, ਤੁਸੀਂ ਐਜੂਕੇਟ ਕਰੋ ਲੋਕਾਂ ਨੂੰ। ਉੱਥੇ ਇਦਾਂ ਦੇ ਜਿਹੜੇ ਚੋਰ ਬੰਦੇ, ਰੋਬਰਟ ਜਿਹੜੇ ਹੁੰਦੇ 0.0% ਤੋਂ ਵੀ ਥੱਲੇ ਹੁੰਦੇ, 99% ਲੋਕੀ ਤੁਹਾਡੇ ਨਾਲ ਆ ਉੱਥੇ, ਜਿਹੜੇ ਤੁਹਾਡੇ ਕਸਟਮਰ ਆ।
ਆਪਾਂ ਕਨਵੀਨੀਅੰਸ ਸਟੋਰਾਂ ਨੂੰ ਚਲਾਉਂਦੇ ਆ। ਕਨਵੀਨੀਅੰਸ ਦਾ ਮਤਲਬ ਹੈ ਕਿ ਉਹਨਾਂ ਨੂੰ ਉਹ ਬੰਦੇ ਜਿਹੜੀ ਚੀਜ਼ ਵੱਡੇ ਸਟੋਰਾਂ ਤੋਂ, ਕਾਰਪੋਰੇਟ ਸਟੋਰਾਂ ਤੋਂ ਨਹੀਂ ਲੈਣ ਜਾ ਸਕਦੇ, ਉਹ ਆਪਣੇ ਸਟੋਰਾਂ ਤੇ ਆਉਂਦੇ। ਆਪਣਾ ਮੇਨ ਮਕਸਦ ਇਹ ਆ ਕਿ ਜਿਹੜੇ ਸਾਡੇ 99% 99.5% ਵਧੀਆ ਕਸਟਮਰ, ਅਸੀਂ ਉਹਨਾਂ ਨੂੰ ਐਜੂਕੇਟ ਕਰੀਏ ਤੇ ਉਹ ਬੰਦੇ ਸਾਡੀ ਹੈਲਪ ਕਰਨ। ਸੋ ਤੁਸੀਂ ਜੇ ਨਹੀਂ ਬੰਦ ਕਰਨਾ ਚਾਹੁੰਦੇ, ਤੁਸੀਂ ਇੰਨਾ ਕੁ ਜ਼ਰੂਰ ਕਰਿਓ ਕਿ ਉਹ ਪੋਸਟਰ ਉਹਨਾਂ ਨੂੰ ਦਿਓ। ਉਹਨਾਂ ਨੂੰ ਇਹ ਜ਼ਰੂਰ ਕਹੋ ਕਿ ਸਾਡੇ ਆਪਣੇ ਏਰੀਆ ਦਾ, ਜਿਹੜਾ ਤੁਹਾਡੇ ਡਿਸਟ੍ਰਿਕਟ ਦਾ ਅਸੈਂਬਲੀਮੈਨ ਆ ਜਾਂ ਤੁਹਾਡੇ ਜਿਹੜੇ ਸੈਨੇਟਰਸ ਆ, ਉਹਨਾਂ ਨੂੰ ਜ਼ਰੂਰ ਫੋਨ ਕਰਨ, ਤਾਂ ਕਿ ਜਿੰਨੀਆਂ ਕਾਲਾਂ ਵੱਧ ਜਾਣਗੀਆਂ ਸਾਰਿਆਂ ਨੂੰ, ਤਾਂ ਉਨਾ ਹੀ ਵੱਧ ਰੌਲਾ ਪਊਗਾ। ਇਹੀ ਸਾਡੀ ਬੇਨਤੀ ਹੈ। ਧੰਨਵਾਦ ਜਸਕਰਨ ਭਾਜੀ, ਬਹੁਤ ਬਹੁਤ। ਮਿਹਰਬਾਨੀ ਜੀ। ਤੇ ਸਰੋਤਿਓ, ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਤੇ ਜੇ ਕਿਸੇ ਨੂੰ ਪੋਸਟਰ ਦੀ ਜ਼ਰੂਰਤ ਆ, ਪੰਜਾਬੀ ਰੇਡੀਓ USA ਦੇ ਫੇਸਬੁੱਕ ਤੋਂ ਹੁਣ ਅਪਲੋਡ ਕਰ ਲਿਓ ਤੇ ਉੱਥੇ ਲਾ ਲਿਓ ਜੀ। ਥੈਂਕ ਯੂ ਜੀ। ਇੱਕ ਗੱਲ ਹੋਰ ਜੀ, ਭਾਜੀ, ਜੇ ਕਿਸੇ ਨੇ ਪੋਸਟਰ ਉੱਥੋਂ ਪੰਜਾਬੀ ਰੇਡੀਓ, ਉਹਨਾਂ ਕੋਲ ਫੇਸਬੁੱਕ ਦਾ ਇਸ ਵੇਲੇ ਤਾਂ ਵੈਸੇ ਤਾਂ ਸਾਰਿਆਂ ਕੋਲ ਸੋਸ਼ਲ ਮੀਡੀਆ ਹੈਗਾ ਆ, ਤੇ ਜੇ ਕਿਸੇ ਕੋਲ ਨਹੀਂ ਹੈਗਾ ਤੇ ਤੁਸੀਂ ਮੈਨੂੰ ਵੀ ਟੈਕਸਟ ਕਰ ਦਿਓ, ਮੈਂ ਵੀ ਤੁਹਾਨੂੰ ਭੇਜ ਦਊਂਗਾ। ਪਰ ਤੁਸੀਂ ਪੰਜਾਬੀ ਰੇਡੀਓ USA ਤੇ ਫੇਸਬੁੱਕ ਤੋਂ ਤੁਸੀਂ ਪੋਸਟਰ ਉਹ ਡਾਊਨਲੋਡ ਕਰ ਲਓ। ਉਹ ਐਕਚੁਅਲੀ ਹਾਈ ਰੈਜ਼ੋਲੂਸ਼ਨ 4K ਪੋਸਟਰ ਆ, ਬਹੁਤ ਵਧੀਆ, ਜਿੰਨਾ ਮਰਜ਼ੀ ਵੱਡਾ ਪ੍ਰਿੰਟ ਕਰ ਲਓ ਤੇ ਉਹ ਤੁਸੀਂ ਜਿੱਦਾਂ ਮਰਜ਼ੀ ਕਰ ਸਕਦੇ ਹੋ। ਬਾਕੀ ਭਾਜੀ ਆਪਣਾ ਇੰਸਟਾਗ੍ਰਾਮ ਅਕਾਊਂਟ ਵਗੈਰਾ ਹੈਗਾ? ਹਾਂਜੀ, ਉਹਦੇ ਤੇ ਵੀ ਹੈਗਾ ਪੰਜਾਬੀ ਰੇਡੀਓ USA ਦਾ, ਉੱਤੇ ਵੀ ਆ, ਟਿਕਟੌਕ ਤੇ ਵੀ ਆ, ਸਾਰੇ ਪਾਸੇ ਪਾ ਦਿੱਤਾ ਜਾਊਗਾ ਜੀ। ਲਓ ਜੀ, ਸੁਣਨ ਵਾਲੇ ਸਰੋਤਿਓ, ਪੰਜਾਬੀ ਰੇਡੀਓ USA ਦਾ ਟਿਕਟੌਕ, ਇਹਨਾਂ ਦਾ ਫੇਸਬੁੱਕ, ਇਹਨਾਂ ਦਾ ਇੰਸਟਾਗ੍ਰਾਮ, ਉਹ ਸਾਰਿਆਂ ਤੇ ਨਾਲੇ ਤੁਸੀਂ ਉਹਨੂੰ ਫੋਲੋ ਕਰ ਲਓ, ਨਾਲੇ ਤੋਂ ਪੋਸਟਰ ਕਰ ਲਓ ਤੁਸੀਂ ਆਪਣਾ ਸ਼ੇਅਰ, ਤੇ ਉਹਦੇ ਨਾਲ ਇਹ ਵੀ ਹੋਊਗਾ ਕਿ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰੋ ਆਪਣੇ ਗਰੁੱਪਾਂ 'ਚ, ਅੱਗੇ ਜਿੱਥੇ ਵੀ ਹੈਗੇ ਆਪਣੇ ਹਰ ਇੱਕ ਪਾਸੇ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਥੈਂਕ ਯੂ। ਧੰਨਵਾਦ ਜੀ। ਬਹੁਤ ਬਹੁਤ ਮਿਹਰਬਾਨੀ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਦੀ ਇੱਥੇ ਸਮਾਪਤੀ ਆ, ਤੇ ਇਸ ਦੇ ਬਾਰੇ ਜੇ ਕੋਈ ਹੋਰ ਅਪਡੇਟਸ ਆਉਂਦੀਆਂ ਤੇ ਉਹ ਵੀ ਆਪਾਂ ਆਪਣੇ ਸਰੋਤਿਆਂ ਨਾਲ ਸਾਂਝੀ ਕਰਦੇ ਜਾਵਾਂਗੇ। ਤੇ ਨਵੇਂ ਪ੍ਰੋਗਰਾਮਸ ਦੇ ਜਿਹੜੇ ਪ੍ਰੋਮੋਜ਼ ਆ, ਅੱਜ ਤੋਂ ਤੁਸੀਂ ਜਿਹੜੇ ਉਹ ਸੁਣਨੇ ਸ਼ੁਰੂ ਕਰੋਗੇ। ਕੁਛ ਜਿਹੜੇ ਪ੍ਰੋਗਰਾਮਸ ਆ ਉਹਨਾਂ ਦੇ ਟਾਈਮਿੰਗ ਚੇਂਜ ਹੋ ਰਹੇ ਆ, ਤੇ ਬਾਕੀ ਜਿਹੜੇ ਪ੍ਰੋਗਰਾਮਸ ਆ ਉਸ ਦੇ ਵਿੱਚ ਜਿਹੜੀਆਂ ਨਵੀਆਂ ਜਿਹੜੀਆਂ ਐਡੀਸ਼ਨਸ ਆ ਉਹ ਕੀਤੀਆਂ ਜਾਣਗੀਆਂ। ਅੱਜ ਕੱਲ੍ਹ ਤੁਸੀਂ ਅੱਜ ਤੋਂ ਜਿਹੜੇ ਆ ਉਹ ਪ੍ਰੋਮੋਜ਼ ਨੂੰ ਜਿਹੜਾ ਉਹ ਸੁਣਨਾ ਸ਼ੁਰੂ ਕਰੋਗੇ। ਤੇ ਹੁਣ ਆਪਾਂ ਲੈਂਦੇ ਹਾਂ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।